ਬਿਸਮਿल्लाहिर्रहमानिर्रहीम ਤੇ अस्सलाम वालेकुम। 8 ਜਨਵਰੀ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 40 ਯਾਦ ਦਹਾਨੀ। ਜੇ ਹਾਲੀ ਤੱਕ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ, ਤਾਂ ਕਿ ਤੁਸੀਂ ਸਾਡੀ ਆਵਾਜ਼ ਨੂੰ ਤਗੜੇ ਕਰ ਸਕੋ ਤੇ ਸਾਡੀ ਆਵਾਜ਼ ਦੂਰ ਤੱਕ ਅਪੜਾ ਸਕੋ। ਹੁਣ ਆਉਨੇ ਅੱਜ ਦੀਆਂ ਜ਼ਰਾ ਸੰਘਣੀਆਂ ਗੂੜੀਆਂ ਤੇ ਨਿੱਘੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੇ ਤੇ ਇਸ ਵੇਲੇ ਅਮਰੀਕਾ 'ਚ ਸ਼ਦੀਦ ਇhtਜਾਜ ਹੋ ਰਹੇ ਨੇ। ਕੋਸ਼ਿਸ਼ ਕਰਾਂਗੇ ਕਿ 1-2 ਮਿੰਟਾਂ 'ਚ ਗੱਲ ਮੁਕਾ ਕੇ ਤੇ ਪਾਕਿਸਤਾਨ ਚਲੀਏ, ਕਿਉਂਕਿ ਇਹ ਖਬਰ ਅਸੀਂ ਬੜੀ ਤਫਸੀਲ ਨਾਲ ਉਰਦੂ 'ਚ ਕਰ ਛੱਡੀਏ, ਉੱਥੇ ਜਾ ਕੇ ਤੁਸੀਂ ਸੁਣ ਸਕਦੇ ਹੋ। ਬਹਰਹਾਲ ਮੁਖਤਸਰ ਇਹ ਹੈ ਕਿ ਅਮਰੀਕਾ ਦੇ ਵਿੱਚ ਬੁੱਧ ਵਾਲੇ ਦਿਨ ਇੱਕ ਉੱਥੇ ਫੋਰਸ ਹੈ ਆਈਸ, ਜਿਹੜੀ ICE ਔਰ ਉਹਨੂੰ ਆਈਸ ਆਖਦੇ ਨੇ। ਉਹ ਇਮੀਗ੍ਰੇਸ਼ਨ ਵਗੈਰਾ ਨਾਲ ਰਿਲੇਟਡ ਲੋਕਾਂ ਨੂੰ ਚੈੱਕ ਕਰਕੇ ਜਿਨ੍ਹਾਂ ਦੇ ਕੋਲ ਕਾਗਜ਼ਾਤ ਪੂਰੇ ਨਹੀਂ ਹੁੰਦੇ ਉਹਨਾਂ ਨੂੰ ਟਰੰਪ ਸਾਹਿਬ ਇੱਥੋਂ ਡਿਪੋਰਟ ਕਰ ਰਹੇ ਨੇ ਅਮਰੀਕਾ ਤੋਂ, ਤੇ ਇਸ ਚੱਕਰ 'ਚ ਫੋਰਸ ਥਾਂ ਥਾਂ 'ਤੇ ਛਾਪੇ ਮਾਰਦੀ ਹੈ। ਉਹਨਾਂ ਹੀ ਛਾਪਿਆਂ ਦੇ ਵਿੱਚ ਇੱਕ ਔਰਤ ਜਿਹੜੀ 37 ਸਾਲ ਉਮਰ ਸੀ, ਉਹਦਾ 6 ਸਾਲ ਦਾ ਬੱਚਾ ਸੀ ਛੋਟਾ, ਜਿਹਨੂੰ ਉਹ ਘਰ ਛੱਡ ਕੇ ਆਈ ਸੀ। ਸ਼ੌਹਰ ਉਹਦੇ ਦੀ ਵਫਾਤ ਹੋ ਗਈ ਸੀ 2023 'ਚ, ਮਤਲਬ ਕਿ ਬੱਚਾ ਪਹਿਲਾਂ ਹੀ ਯਤੀਮ ਸੀ। ਉਸ ਖਾਤੂਨ ਨੂੰ 3 ਜਾਂ 4 ਗੋਲੀਆਂ ਸਿੱਧੀਆਂ ਉਹਦੇ ਮੂੰਹ 'ਤੇ ਮਾਰ ਕੇ, ਉਹ ਅਮਰੀਕੀ ਸੀ, ਅਮਰੀਕਾ 'ਚ ਹੀ ਪੈਦਾ ਹੋਈ ਸੀ, ਕੌਕੇਸ਼ੀਅਨ ਸੀ, ਮਤਲਬ ਵਾਈਟ ਅਮਰੀਕਨ ਸੀ, ਕਿਤੇ ਹੋਰ ਵੀ ਨਹੀਂ ਸੀ ਆਈ। ਲੇਕਿਨ ਸਿਰਫ ਉਹਦੇ ਉੱਤੇ ਇਲਜ਼ਾਮ ਇਹ ਲਾਇਆ ਕਿ ਉਹਨੇ ਗੱਡੀ ਅੱਗੇ ਕਰਕੇ ਤੇ ਸਾਡੀਆਂ ਗੱਡੀਆਂ ਨੂੰ ਡੱਕਿਆ। ਹਾਲਾਂਕਿ ਵੀਡੀਓ ਦੇ ਵਿੱਚ ਇਹੋ ਜਿਹੀ ਗੱਲ ਕੋਈ ਨਹੀਂ ਨਜ਼ਰ ਆਉਂਦੀ, ਲੇਕਿਨ ਇਹ ਤਾਂ ਤੁਹਾਨੂੰ ਖਬਰ ਪਤਾ ਲੱਗ ਹੀ ਗਈ ਹੈ ਜਿਹੜਾ ਜ਼ੁਲਮ ਹੋਇਆ। ਲੇਕਿਨ ਅਸਲ ਗੱਲ ਇਹ ਹੈ ਕਿ ਇੱਕ ਔਰਤ ਦਾ ਕਤਲ ਹੋਇਆ ਤੇ ਜਿਹੜੀਆਂ ਜ਼ਿੰਦਾ ਸੁਸਾਇਟੀਜ਼ ਨੇ ਉਹਨਾਂ ਦੀ ਮਿਸਾਲ ਤੁਹਾਨੂੰ ਵੇਖਣ ਨੂੰ ਮਿਲ ਰਹੀ ਹੈ। ਇਸ ਵੇਲੇ ਅਮਰੀਕਾ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਸਖਤ ਸਰਦੀ ਹੈ। ਮੌਸਮ ਜਿਹੜਾ ਉਹ ਮਾਈਨਸ ਦੇ ਵਿੱਚ ਹੈ, ਮਤਲਬ ਕਈ ਐਸੇ ਸ਼ਹਿਰ ਤੇ ਆਏ ਨੇ ਜਿੱਥੇ -10, -15, -20 ਸੈਲਸੀਅਸ ਤੱਕ ਜਿਹੜਾ ਉਹ ਟੈਂਪਰੇਚਰ ਸ਼ਾਇਦ ਹੋਏਗਾ ਅੱਜ ਰਾਤ। ਮਤਲਬ ਬਰਫ਼ ਪਈ ਹੈ, ਇੰਝ ਹੀ ਹੈ ਜਿਵੇਂ ਤੁਸੀਂ ਆਪਣਾ ਫਰੀਜ਼ਰ ਖੋਲ੍ਹੋ ਘਰ ਵਾਲਾ, ਜੋ ਉਸ ਫਰੀਜ਼ਰ ਦੇ ਅੰਦਰ ਹਾਲਾਤ ਨੇ ਉਸ ਤੋਂ ਵੀ ਬਹੁਤੀ ਸਰਦੀ। ਫਰੀਜ਼ਰ ਦੇ ਵਿੱਚ ਵੀ ਸ਼ਾਇਦ -5, -6, -7 ਟੈਂਪਰੇਚਰ ਹੁੰਦਾ, ਮਤਲਬ ਉਸ ਤੋਂ ਵੀ ਜ਼ਿਆਦਾ ਠੰਡ। ਲੇਕਿਨ ਇੱਕ ਔਰਤ ਦੇ ਕਤਲ ਕੀਤੇ ਜਾਣ 'ਤੇ ਪੂਰਾ ਅਮਰੀਕਾ ਇਸ ਵੇਲੇ ਸੜਕਾਂ 'ਤੇ ਹੈ। ਜਿਸ ਵੇਲੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਅਮਰੀਕਾ ਦੇ ਵਿੱਚ ਤਕਰੀਬਨ ਅੱਧੀ ਰਾਤ ਹੋਈ ਹੈ ਤੇ ਲੋਕੀ ਸੜਕਾਂ ਦੇ ਉੱਤੇ ਮੁਜ਼ਾਹਰੇ ਕਰ ਰਹੇ ਨੇ। ਇਹ ਹੁੰਦੀਆਂ ਨੇ ਜ਼ਿੰਦਾ ਕੌਮਾਂ ਜਿਹੜੀਆਂ ਠੱਲ ਪਾਉਂਦੀਆਂ ਨੇ। ਜਿਹੜੇ ਬੰਦ ਨੇ ਨਾ, ਉਹ ਬੰਨ੍ਹਦੀਆਂ ਨੇ ਪਾਣੀਆਂ ਦੇ ਅੱਗੇ, ਜ਼ੁਲਮ ਦੇ ਪਾਣੀਆਂ ਦੇ ਅੱਗੇ। ਸਾਡੇ ਤੁਹਾਨੂੰ ਚੇਤਾ ਹੋਏਗਾ 26 ਨਵੰਬਰ ਨੂੰ ਜਿਵੇਂ ਲੋਕਾਂ ਦੇ ਸਿਰਾਂ 'ਚ ਗੋਲੀਆਂ ਮਾਰ ਕੇ ਉਹਨਾਂ ਨੂੰ ਕਤਲ ਕੀਤਾ ਗਿਆ ਤੇ ਅਗਲੇ ਦਿਨ ਕੋਈ ਨਾਮ ਲੈਣ ਵਾਲਾ ਹੀ ਨਹੀਂ ਸੀ। ਮਤਲਬ ਇਹ ਨਹੀਂ ਆਂਦਾ ਮੈਂ ਕਿ ਕੋਈ ਵੀ ਨਹੀਂ ਸੀ, ਜ਼ਾਹਿਰ ਹੈ ਕੌਮ ਨੇ ਹਿਰਖ ਵੀ ਕੀਤਾ, ਅਫਸੋਸ ਵੀ ਕੀਤਾ, ਲੇਕਿਨ ਬਾਹਰ ਨਹੀਂ ਲੋਕੀ ਨਿਕਲੇ। ਇਹੀ ਸਾਡੀ ਉਹ ਕਮਜ਼ੋਰੀ ਸੀ ਜਿਹਦੀ ਵਜ੍ਹਾ ਤੋਂ ਅੰਗਰੇਜ਼ ਵੀ ਸਾਡੇ ਉੱਤੇ ਐਡੀ ਲੰਮੀ ਹਕੂਮਤ ਕਰ ਗਿਆ, ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਬਾਹਰ ਨਿਕਲਣ ਦੇ ਉੱਤੇ ਐਡਾ ਬਿਲੀਵ ਨਹੀਂ ਕਰਦੇ, ਜੁੱਲਿਆਂ ਦੇ ਵਿੱਚ ਹੀ ਰਹਿੰਦੇ ਹਾਂ, ਮਤਲਬ ਬਿਸਤਰਿਆਂ ਦੇ ਵਿੱਚ ਹੀ ਬੁੱਕਲਾਂ ਮਾਰ ਕੇ ਤੇ ਉੱਥੇ ਮਾਂ ਦੇ ਗੋਡੇ ਦੇ ਨਾਲ ਬੈਠੇ ਰਹਿੰਦੇ ਹਾਂ। ਇਸ ਵੇਲੇ ਤੁਸੀਂ ਅਗਰ ਅਮਰੀਕਾ ਦੀਆਂ ਸੜਕਾਂ ਵੇਖੋ, ਜਿੱਥੇ ਮੈਂ ਤੁਹਾਨੂੰ ਆਖਣ ਡਿਆ ਵੀ ਯਖ ਸਰਦੀ ਅਸੀਂ ਆਖਦੇ ਹਾਂ ਪਾਕਿਸਤਾਨ 'ਚ, ਲੇਕਿਨ ਉਹੋ ਜਿਹੀ ਠੰਡ ਅਸੀਂ ਵੇਖੀ ਨਹੀਂ ਹੁੰਦੀ ਜਿਹੋ ਜਿਹੀ ਠੰਡ ਇਹਨਾਂ ਸ਼ਹਿਰਾਂ 'ਚ ਇਸ ਵੇਲੇ ਹੈ। ਲੇਕਿਨ ਸੜਕਾਂ 'ਤੇ ਜਾ ਕੇ ਵੇਖੋ ਤਾਂ ਤੁਹਾਨੂੰ ਔਰਤਾਂ ਬੰਦਿਆਂ ਨਾਲੋਂ ਬਹੁਤੀਆਂ ਇਸ ਵੇਲੇ ਮਾਰਚ ਕਰਦੀਆਂ ਤੇ ਇhtਜਾਜ ਕਰਦੇ ਨਜ਼ਰ ਆ ਰਹੇ ਨੇ। ਉਸ ਔਰਤ ਜਿਹਨੂੰ ਕਤਲ ਕੀਤਾ ਉਹਦੇ ਵਾਸਤੇ ਵੀ, ਜਾਂ ਦੂਜੇ ਵੀ ਜਿਹੜੇ ਗੈਰ ਮੁਲਕੀ ਇੱਥੇ ਆਬਾਦ ਨੇ ਜਿਨ੍ਹਾਂ ਦੇ ਕੋਲ ਕਾਗਜ਼ਾਤ ਨਹੀਂ, ਉਹਨਾਂ ਦੇ ਹਕੂਕ ਵਾਸਤੇ ਵੀ ਇਹੀ ਲੋਕ ਨਿਕਲਦੇ ਨੇ। ਕੌਮਾਂ ਉਦੋਂ ਤੱਕ ਹੀ ਜ਼ਿੰਦਾ ਰਹਿੰਦੀਆਂ ਨੇ ਜਦੋਂ ਆਪਣੀ ਤਕਲੀਫ ਤੋਂ ਹਟ ਕੇ ਕਿਸੇ ਹੋਰ ਨੂੰ ਤਕਲੀਫ ਲੱਭੇ ਜਾਂ ਮਿਲੇ ਜਾਂ ਕਿਸੇ ਹੋਰ ਦੇ ਉੱਤੇ ਮੁਸੀਬਤ ਆਏ ਤੇ ਉਹਦੇ ਵਾਸਤੇ ਵੀ ਬਾਹਰ ਨਿਕਲਣ। ਸਾਡੇ ਰਿਵਾਜ ਬਹੁਤਾ ਇਹੀ ਹੈ ਵੀ ਜਦੋਂ ਆਪਣੇ ਘਰ ਨੂੰ ਅੱਗ ਲੱਗਦੀ ਹੈ ਉਸ ਵੇਲੇ ਅਸੀਂ ਰੋਂਦੇ ਹਾਂ, ਉਦੋਂ ਵੀ ਪੂਰੇ ਨਹੀਂ ਰੋਂਦੇ, ਉਦੋਂ ਵੀ ਅੱਧੇ ਹੀ ਰੋਂਦੇ। ਲੇਕਿਨ ਕਿਸੇ ਹੋਰ ਦੀ ਲੱਗੇ ਤੇ ਅਸੀਂ ਆਨੇ ਹਾਂ ਵੀ ਸਾਨੂੰ ਕੀ। ਤੁਹਾਨੂੰ ਯਾਦ ਹੀ ਹੈ, ਇਹ ਸੁਣ ਵੀ ਲਓ, ਬਾਜੀ ਅਜ਼ਮਾ ਬੁਖਾਰੀ ਕੀ ਆਂਦੀ ਹੁੰਦੀ ਹੈ। तो सानू की मतलब बात यह है, एंड ऑफ द स्टोरी, इनको भी क्या मिला, इनको भी बाबा जी का ठुल्लू ही मिला, इनको भी बाबा जी का ठुल्लू ही मिला। ਸੁਣ ਲਿਆ ਜੀ, ਅਸੀਂ ਇਹੀ ਬਿਲੀਵ ਕਰਦੇ ਹਾਂ ਵੀ ਸਾਨੂੰ ਕੀ, ਇਹਨਾਂ ਨੂੰ ਕੀ ਲੱਭਾ, ਜਿਹੜੇ ਬਾਹਰ ਗਏ ਨੇ ਉਹਨਾਂ ਨੂੰ ਕੀ ਲੱਭਾ, ਅਸੀਂ ਇਹੀ ਸੋਚਦੇ ਬਾਹਰ ਜਾ ਕੇ ਕਰਨਾ ਕੀ ਹੈ। ਬਹਰਹਾਲ ਅਮਰੀਕਾ 'ਚ ਇਸ ਵੇਲੇ ਸੂਰਤ-ਏ-ਹਾਲ ਜਿਹੜੀ ਹੈ ਉਹ ਬਹੁਤ ਹੀ ਦਗਰਗੂੰ ਹੋਈ ਹੈ ਔਰ ਸਦਰ ਟਰੰਪ ਵਾਸਤੇ ਮਾਮਲਾਤ ਮਜ਼ੀਦ ਅਮਰੀਕਾ ਦੇ ਵਿੱਚ ਖਰਾਬ ਹੋ ਰਹੇ ਨੇ। ਹੁਣ ਚੱਲਦੇ ਜ਼ਰਾ ਅਗਲੀ ਖਬਰ ਵਾਲੇ ਪਾਸੇ। ਅਗਲੀ ਖਬਰ ਤੁਹਾਡੇ ਸਾਹਮਣੇ ਸਿੰਧ ਤੋਂ ਰੱਖਣੀ ਹੈ। ਉੱਥੇ ਜ਼ਰਦਾਰੀ ਸਾਹਿਬ ਆਪਣੇ ਨੇ ਤੇ ਇਹ ਸਾਡਾ ਤਜਜ਼ੀਆ ਨਹੀਂ, ਸਾਡੇ 'ਤੇ ਇਲਜ਼ਾਮ ਲਾ ਦਿੰਦੇ ਹੋ ਵੀ ਅਸੀਂ ਬੜੇ ਖੁੱਲ੍ਹੇ ਡੁੱਲੇ ਤਜਜ਼ੀਏ ਕਰਦੇ। ਤੇ ਇਹ ਜ਼ਰਾ ਪਹਿਲਾਂ ਆਮਿਰ ਮਤੀਨ ਸਾਹਿਬ ਬੜੇ ਹੀ ਸੀਨੀਅਰ ਜਰਨਲਿਸਟ ਨੇ ਪਾਕਿਸਤਾਨ ਦੇ, ਬਹੁਤ ਹੀ ਮੁਤਬਰ ਨੇ, ਤੇ ਮੈਂ ਇਹਨਾਂ ਦਾ ਹਯਾ ਵੀ ਬੜਾ ਕਰਦਾ, ਇਹਨਾਂ ਦੀ ਰਿਸਪੈਕਟ ਵੀ ਬੜੀ ਕਰਦਾ, ਔਰ ਉਹ ਇਹਨਾਂ ਦੀ ਇਮਾਨਦਾਰੀ ਦੀ ਵਜ੍ਹਾ ਤੋਂ ਕਰਦਾ ਹੈ। ਸੁੱਚੇ, ਸਾਫ ਸੁਥਰੇ ਤੇ ਇਮਾਨਦਾਰ ਜਰਨਲਿਸਟ ਨੇ। ਇਹ ਆਮਿਰ ਮਤੀਨ ਸਾਹਿਬ ਦਾ ਤਜਜ਼ੀਆ ਸੁਣ ਲਓ। ਇਹ ਜਿਸ ਵੇਲੇ ਆਪਣੇ ਕਾਦਰ ਪਟੇਲ ਸਾਹਿਬ ਮਿਲ ਰਹੇ ਨੇ, ਵੀਡੀਓ ਵੀ ਵੇਖ ਲਓ ਨਾਲ ਨਾਲ ਸਕਰੀਨ ਦੇ ਉੱਤੇ,
ਜਿਸ ਵੇਲੇ ਕਾਦਰ ਪਟੇਲ ਸਾਹਿਬ ਮਿਲਦੇ ਨੇ ਆਪਣਾ ਜ਼ਰਦਾਰੀ ਸਾਹਿਬ ਨੂੰ, ਤੇ ਉਹ ਬਕੌਲ ਜੋ ਟਵੀਟ ਦੇ ਵਿੱਚ ਲਿਖਿਆ ਆਮਰ ਮਤੀਨ ਸਾਹਿਬ ਨੇ ਵੀ ਉਹ ਨਾਫ ਤੱਕ ਅੱਪੜ ਗਏ ਨੇ। ਹੁਣ ਜਿਸ ਵੇਲੇ ਤਸਵੀਰਾਂ ਵੇਖੀਆਂ ਨੇ ਤਾਂ ਕਈ ਬੰਦੇ ਆਂਦੇ ਨਹੀਂ ਜੀ ਉਦੋਂ ਵੀ ਥੱਲੇ ਚਲੇ ਗਏ ਨੇ ਉਹ। ਹੁਣ ਯਾਦ ਤੁਸੀਂ ਇਹ ਕਰਨਾ ਹੈ ਕਿ ਆਪਣੇ ਕਾਦਰ ਪਟੇਲ ਸਾਹਿਬ ਉਹ ਹੀ ਸਾਇੰਸਦਾਨ ਨੇ ਜਿਹੜੇ ਇਮਰਾਨ ਖਾਨ ਸਾਹਿਬ ਦੇ ਪਿਸ਼ਾਬ 'ਚੋਂ ਸ਼ਰਾਬ ਕੱਢ ਰਹੇ ਸਨ। ਸ਼ਾਇਦ ਇਹ ਹੀ ਵਜ੍ਹਾ ਹੈ ਵੀ ਇਹ ਜਿਵੇਂ ਜਾ ਰਹੇ ਨੇ ਨਾ ਇਹ ਅਦਬ ਦੇ ਨਾਲ, ਔਰ ਅਕੋਰਡਿੰਗ ਟੂ ਆਮਰ ਮਤੀਨ ਸਾਹਿਬ ਦੇ ਵੀ ਨਾਫ ਤੱਕ ਤੇ ਅੱਪੜ ਗਏ ਨੇ। ਇਹ ਲੋਕੀ ਇਹਨਾਂ ਦੇ ਉੱਤੇ ਇਸ ਵੀਡੀਓ ਦੇ ਉੱਤੇ ਇਸੇ ਤੋਂ ਹੀ ਜ਼ਿਆਦਾ ਤਹਿਕੀਕ ਕਰ ਰਹੇ ਨੇ ਵੀ ਮਕਸਦ ਕੀ ਹੈ ਕਾਦਰ ਪਟੇਲ ਸਾਹਿਬ ਦਾ, ਐਡਾ ਝੁਕਣ ਦਾ ਮਕਸਦ ਕੀ ਹੈ, ਕਰਨਾ ਕੀ ਚਾਹ ਰਹੇ ਨੇ, ਕੀ ਅਚੀਵ ਕਰਨਾ ਚਾਹ ਰਹੇ ਨੇ, ਕਿੱਥੇ ਅੱਪੜਨਾ ਚਾਹ ਰਹੇ ਨੇ। ਮਤਲਬ ਕਿੱਥੇ ਦਾ ਮਤਲਬ ਹੈ ਗਵਰਨਰ ਬਣਨਾ ਹੈ ਨਾ, ਕੀ ਬਣਨਾ ਹੈ। ਇੱਕ ਤਾਂ ਦੰਦ ਬੜੇ ਕੱਢਦੇ ਹੋ, ਸ਼ਫੀਕ ਬੜੇ ਦੰਦ ਕੱਢਣ ਡਿਆ ਇਸ ਵੇਲੇ ਬੈਠਾ ਗੁਜਰਾਂਵਾਲੇ ਦੇ ਵਿੱਚ, ਮਤਲਬ ਬੜੇ ਹੀ ਦੰਦ ਕੱਢਦੇ ਜੇ ਯਾਰ। ਤੁਸੀਂ ਪਹਿਲਾਂ ਮੇਰੀ ਗੱਲ ਤਾਂ ਸੁਣ ਲਓ ਜਿਹੜੀ ਮੈਂ ਕਰਨ ਡਿਆ। ਕਿੱਥੇ ਪਹੁੰਚਣ ਦਾ ਮਤਲਬ ਮੇਰਾ ਜ਼ਰੂਰੀ ਉੱਤੇ ਵੀਡੀਓ 'ਚ ਹੀ ਨਾ ਵੇਖੀ ਜਾਓ ਵੀ ਕਿੱਥੇ ਪਹੁੰਚਣਾ, ਮਤਲਬ ਕਿ ਕੋਈ ਹੈ ਮੇਰਾ ਮਤਲਬ ਹੈ ਨਾ ਗਵਰਨਰ ਬਣਨਾ ਹੈ ਨਾ ਵਜ਼ੀਰ ਆਲਾ ਬਣਨਾ। ਕੀ ਚਾਹੁੰਦੇ ਨੇ ਆਪਣੇ ਇਹ ਕਾਦਰ ਪਟੇਲ ਸਾਹਿਬ ਜਿਹੜਾ ਇੰਨਾ ਜਨਾਬ ਅੱਪੜ ਗਏ ਨੇ। ਮੇਰਾ ਮਤਲਬ ਪਟੇਲ ਸਾਹਿਬ ਜਿੱਧਰ ਨੂੰ ਹੀ ਤੁਸੀਂ ਮਤਲਬ ਮੈਂ ਹੁਣ ਕੀ ਆਖਾਂ ਇਸ ਸਾਰੀ ਗੱਲ ਦੇ ਉੱਤੇ, ਬਹੁਤ ਹੀ ਦੂਰ ਅੱਪੜ ਗਏ ਨੇ। ਜ਼ਰਦਾਰੀ ਸਾਹਿਬ ਵੀ ਇੱਕ ਵਾਰੀ ਤੇ ਘਬਰਾਏ ਵੀ ਉਹ ਤੇਰਾ ਭਲਾ ਹੋ ਗਿਆ, ਸਿੱਧਾ ਹੀ ਗਿੱਟਿਆਂ ਨੂੰ ਹੀ ਪੈ ਗਿਆ, ਲੇਕਿਨ ਉਹਨਾਂ ਨੇ ਬਹਰਹਾਲ ਹੱਥ ਫੜ ਕੇ ਆਪਣੇ ਆਪ ਨੂੰ ਬਚਾਇਆ। ਉਹਦੀ ਵਜ੍ਹਾ ਹੈ ਕਿ ਪਟੇਲ ਸਾਹਿਬ ਉੱਤੇ ਲੈ ਦੇ ਗਏ ਸਨ ਇੱਕ ਵਾਰੀ। ਮੇਰਾ ਮਤਲਬ ਬਿਲਕੁਲ ਤੁਹਾਨੂੰ ਪਤਾ ਹੈ ਕਿ ਉਹ ਗੋਡਿਆਂ ਨੂੰ ਹੱਥ ਲਾਉਣਾ ਚਾਹੁੰਦੇ ਸਨ, ਫਿਰ ਦੰਦ ਕੱਢਦੇ ਹੋ, ਪਤਾ ਨਹੀਂ ਕਿਹੜੇ ਪਾਸੇ ਅੱਪੜ ਜਾਂਦੇ ਹੋ, ਮੇਰੀ ਸਮਝ ਤੋਂ ਬਾਹਰ ਹੈ। ਅੱਛਾ ਖੈਰ, ਇਹ ਤਾਂ ਹੁਣ ਸਾਨੂੰ ਨਹੀਂ ਪਤਾ ਕਿ ਉਹ ਉਹਨਾਂ ਨੂੰ ਇੱਥੋਂ ਕੋਈ ਸ਼ੈ ਲੱਭੇਗੀ ਜਾਂ ਨਹੀਂ। ਮੇਰਾ ਮਤਲਬ ਹੈ ਕਿ ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਇੱਥੋਂ ਫਲ ਲੱਭੇਗਾ ਜਾਂ ਨਹੀਂ। ਮੇਰੇ ਕਹਿਣ ਦਾ ਮਤਲਬ ਹੈ ਕਿ ਉਹ ਗਵਰਨਰ ਬਣਨਗੇ, ਚੀਫ ਮਿਨਿਸਟਰ ਬਣਨਗੇ, ਕੋਈ ਉਹਨਾਂ ਨੂੰ ਇਹ ਜਿਹੜਾ ਉਹਨਾਂ ਨੇ ਹਰਕਤ ਕੀਤੀ ਹੈ ਇਸ ਹਰਕਤ ਤੋਂ ਜ਼ਰਦਾਰੀ ਸਾਹਿਬ ਉਹਨਾਂ ਨੂੰ ਨਵਾਜ਼ਣਗੇ ਕਿ ਨਹੀਂ, ਉਹਨਾਂ ਦੀ ਜਿਹੜੀ ਹੈ ਉਹ ਝੋਲੀ ਭਰਨਗੇ ਜਾਂ ਨਹੀਂ, ਇਹ ਸਾਨੂੰ ਨਹੀਂ ਪਤਾ, ਅਤੇ ਆਉਣ ਵਾਲਾ ਵਕਤ ਦੱਸੇਗਾ। ਬਹਰਹਾਲ ਕੋਸ਼ਿਸ਼ ਉਹਨਾਂ ਪੂਰੀ ਕੀਤੀ ਹੈ। ਮੈਂ ਇਹ ਆਖਾਂਗਾ ਵੀ ਕੋਸ਼ਿਸ਼ ਵੱਲੋਂ ਕਮੀ ਕੋਈ ਨਹੀਂ, ਇਹਦੋਂ ਗਾਂਹ ਬੰਦਾ ਜਾ ਹੀ ਨਹੀਂ ਸਕਦਾ, ਔਰ ਏਡੀ ਦੁਨੀਆ ਦੇ ਸਾਹਮਣੇ ਇਹਦੋਂ ਗਾਂਹ ਬੰਦਾ ਨਹੀਂ ਜਾ ਸਕਦਾ ਜਿੱਡਾ ਅੱਗੇ ਤੱਕ ਉਹ ਚਲੇ ਗਏ ਨੇ। ਅੱਛਾ ਜੀ, ਅਗਲੀ ਖਬਰ ਲੈ ਲਓ। ਸਿੰਧ ਦੇ ਸੀਨੀਅਰ ਸਹਾਫੀ ਇਮਦਾਦ ਸੋਮਰੋ ਸਾਹਿਬ ਦੇ ਤਹਿਲਕਾ ਖੇਜ਼ ਇੰਕਸ਼ਾਫਾਤ। ਉਹ ਕਹਿੰਦੇ ਨੇ ਕਿ ਸਿੰਧ ਪਬਲਿਕ ਸਰਵਿਸ ਕਮਿਸ਼ਨ ਦੀ ਜਿਹੜੀ ਸਰਕਾਰੀ ਨੌਕਰੀਆਂ ਨੇ ਉਹਨਾਂ ਦੇ ਵਿੱਚ ਕੋਟੇ ਰੱਖੇ ਨੇ। ਬਿਲਾਵਲ ਹਾਊਸ ਦਾ ਕੋਟਾ ਸਭ ਤੋਂ ਜ਼ਿਆਦਾ ਹੈ, ਉਸ ਤੋਂ ਬਾਅਦ ਮੁਰਾਦ ਅਲੀ ਸ਼ਾਹ ਸਾਹਿਬ ਦਾ ਕੋਟਾ ਹੈ, ਫਿਰ ਫਰਿਆਲ ਤਾਲਪੁਰ ਸਾਹਿਬਾ ਦਾ ਕੋਟਾ ਹੈ, ਫਿਰ ਸੂਬਾਈ ਵੁਜ਼ਰਾ ਦਾ ਕੋਟਾ ਹੈ, ਫਿਰ ਜੱਜਿਸ ਦਾ ਅਤੇ ਸਹਾਫੀਆਂ ਦਾ ਅਲੱਗ ਕੋਟਾ ਹੈ। ਇੰਜੀਨੀਅਰ ਜਿਹੜੇ ਨੇ ਉਹਦਾ ਟੈਸਟ, ਇੰਜੀਨੀਅਰ ਜਿਹੜੇ ਭਰਤੀ ਕਰ ਰਹੇ ਨੇ, ਟੈਸਟ 80 ਨੰਬਰ ਲੈਣ ਵਾਲੇ ਨੂੰ ਫੇਲ ਅਤੇ 35 ਨੰਬਰ ਲੈਣ ਵਾਲੇ ਨੂੰ ਪਾਸ ਕਰਾਰ ਦਿੱਤਾ ਗਿਆ। ਇਹ ਦਸਤਾਵੇਜ਼ੀ ਸਬੂਤ ਉਹ ਕਹਿੰਦੇ ਨੇ ਮੇਰੇ ਕੋਲ ਨੇ, ਮੈਂ ਤੁਹਾਨੂੰ ਕਾਗਜ਼ਾਤ ਵਿਖਾ ਸਕਦਾ ਕਿ ਜਿਹਨੇ 80 ਨੰਬਰ ਲਏ ਉਹਨੂੰ ਫੇਲ ਕਰ ਦਿੱਤਾ, ਅਤੇ 35 ਵਾਲੇ ਦੀ ਸਿਫਾਰਿਸ਼ ਸੀ, ਉਹ ਕਿਸੇ ਨਾ ਕਿਸੇ ਦੇ ਕੋਟੇ 'ਚ ਸੀ, ਅਤੇ ਉਹਨੂੰ ਪਾਸ ਕਰਕੇ ਤੇ ਇੰਜੀਨੀਅਰ ਉੱਥੇ ਬਣਾ ਦਿੱਤਾ ਹੈ। ਸੀਨੀਅਰ ਸਹਾਫੀ ਇਮਦਾਦ ਸੁਮਰੋ ਨੇ ਸਿੰਧ ਪਬਲਿਕ ਸਰਵਿਸ ਕਮਿਸ਼ਨ 'ਚ ਹੋਣ ਵਾਲੀ ਕਰਪਸ਼ਨ ਬੇਨਕਾਬ ਕਰ ਦਿੱਤੀ। ਇੱਕ ਤਾਂ ਅਸੀਂ ਇਮਦਾਦ ਸੁਮਰੋ ਸਾਹਿਬ ਦੀ ਸਤਾਇਸ਼ ਕਰਦੇ, ਦੂਜਾ ਸਭ ਤੋਂ ਜ਼ਿਆਦਾ ਸਹਾਫੀ ਜਿਹੜੇ ਨੇ ਉਹਨਾਂ ਦੀਆਂ ਜਾਨਾਂ ਨੂੰ ਖਤਰਾ ਸਿੰਧ ਦੇ ਵਿੱਚ ਹੈ। ਅਸੀਂ ਦੁਆ ਕਰਦੇ ਹਾਂ ਕਿ ਇਮਦਾਦ ਸੁਮਰੋ ਸਾਹਿਬ ਮਹਿਫੂਜ਼ ਰਹਿਣ ਔਰ ਉਹਨਾਂ ਦੇ ਉੱਤੇ ਕੋਈ ਖੁਦਾ ਨਾ ਖਾਸਤਾ ਕੋਈ ਉਹਨਾਂ ਦੇ ਉੱਤੇ ਮੁਸ਼ਕਿਲ ਵਕਤ ਨਾ ਆਏ, ਕਿਉਂਕਿ ਜੋ ਇਸ ਵੇਲੇ ਤੱਕ ਰਿਜ਼ਲਟ ਹੈ ਜਾਂ ਇਸ ਵੇਲੇ ਤੱਕ ਜੋ ਟਰੈਕ ਰਿਕਾਰਡ ਹੈ ਇਹਨਾਂ ਦਾ ਆਪਣਾ ਸਿੰਧ ਗਵਰਨਮੈਂਟ ਦਾ, ਉਹ ਤਾਂ ਬਹੁਤ ਹੀ ਭੈੜਾ ਹੈ। ਅੱਛਾ ਜੀ, ਅੱਗੋਂ ਮਰੀਮ ਨਵਾਜ਼ ਸਾਹਿਬਾ ਨੇ ਇਹ ਕਲੇਮ ਕੀਤਾ ਹੈ ਕਿ ਮੈਂ 80% ਜਰਾਇਮ ਦੇ ਵਿੱਚ ਕਮੀ ਕਰ ਦਿੱਤੀ ਹੈ। ਕਿੰਨਾ ਜੀ? 80%। ਉਹਨਾਂ ਆਖਿਆ ਪਿਛਲੇ ਸਾਲ ਤੋਂ 2024 ਤੋਂ 2025 ਦੇ ਦਰਮਿਆਨ ਕੰਪੇਅਰ ਕਰੋ ਤੇ 80% ਜਰਾਇਮ ਦੇ ਵਿੱਚ ਕਮੀ ਆ ਗਈ ਹੈ। ਇਹ ਮਰੀਮ ਨਵਾਜ਼ ਸਾਹਿਬਾ ਕਹਿ ਰਹੀਆਂ ਨੇ। ਜ਼ਾਹਿਰ ਹੈ ਉਹ ਇਹ ਹੀ ਦਿਖਾਉਣਾ ਚਾਹੁੰਦੀਆਂ ਨੇ ਕਿ ਜਰਾਇਮ ਦੇ ਵਿੱਚ ਮੈਂ ਬਹੁਤ ਜ਼ਿਆਦਾ ਕਮੀ ਲੈ ਕੇ ਆਈ ਹਾਂ, ਔਰ ਇਸੇ ਲਈ ਮੈਂ CCTV ਬਣਵਾਇਆ ਔਰ 2200 ਬੰਦਾ ਜਿਹੜਾ ਉਹ ਜਾਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਕਤਲ ਕਰ ਦਿੱਤਾ ਮਰੀਮ ਸਾਹਿਬਾ ਨੇ ਤੇ ਉਹਨਾਂ ਦੀ ਪੁਲਿਸ ਨੇ। ਲੇਕਿਨ ਫੈਕਟ ਚੈੱਕ ਅਸੀਂ ਨਹੀਂ ਆਖਣ ਡਏ, ਇਹ ਨੂਨ ਲੀਗ ਦੇ ਘਰ ਦਾ ਮੀਡੀਆ ਜਿਹੜਾ ਮਤਲਬ ਉਹਨਾਂ ਦੇ ਨਾਲ ਜਿਹੜੇ ਮੀਡੀਆ ਨੂੰ ਸਮਝਿਆ ਜਾਂਦਾ ਹੈ, ਤਾਸਰ ਹੈ ਕਿ ਉਹਨਾਂ ਦੇ ਬੜਾ ਕਰੀਬ ਹੈ, Jio TV, ਉਹ ਕਹਿੰਦਾ ਹੈ ਕਿ ਸਿਰਫ 2% ਕਮੀ ਆਈ ਹੈ। ਕਿੰਨਾ ਜੀ? 2%। ਇਹ ਹੁਣ ਜਿਹੜੀ ਕਮੀ ਹੈ ਇਹ ਜ਼ਰੂਰੀ ਨਹੀਂ ਕਿ ਕਮੀ ਹੋਵੇ, ਇਹ ਤਾਂ ਇਹਨਾਂ ਨੇ ਅਗਰ ਮੁਕੱਦਮੇ ਵੀ ਦਰਜ ਨਹੀਂ ਕੀਤੇ ਸਹੀ ਤਰੀਕੇ ਨਾਲ, ਘੱਟ ਕੀਤੇ ਨੇ, ਤੇ ਇਹ ਕਮੀ ਇੰਨੀ 2% ਤੋਂ ਵੈਸੇ ਵੀ ਆ ਜਾਏਗੀ। 80% ਜਿਹੜੀ ਕਮੀ ਆਖਣ ਡਏ ਨੇ ਉਹ ਸਮਝ ਤੋਂ ਬਾਹਰ ਹੈ। ਮਤਲਬ ਉਹ ਕਿੱਥੇ ਹੋਈ ਹੈ, ਕਿਹੜੇ ਸਿਆਰੇ 'ਤੇ ਹੋਈ ਹੈ? ਮਤਲਬ ਕਿ ਬਾਜੀ ਮਰੀਮ ਦਾ ਇੱਕ ਹੋਰ ਝੂਠ ਜਿਹੜਾ ਉਹ ਫੜਿਆ ਗਿਆ ਔਰ ਸਾਹਮਣੇ ਆਇਆ। ਅੱਛਾ ਜੀ, ਅੱਗੋਂ ਆਪਣਾ ਸ਼ੇਰ ਅਫਜ਼ਲ ਮਰਵਤ ਸਾਹਿਬ ਨੇ ਇੱਕ ਨਵੀਂ ਗੱਲ ਛੱਡੀ ਹੈ ਕੱਲ੍ਹ। ਉਹ ਨਵੀਂ ਛੱਡਦੇ ਨੇ, ਉਹਦੀ ਵਜ੍ਹਾ ਦਿਹਾੜੀ ਬੰਦ ਹੋ ਗਈ ਹੈ। ਜਿਹੜੀ ਅੱਗੇ ਮਾਰ ਦਾੜ ਕਰਦੇ ਸਨ, ਪੈਸੇ ਪੂਸੇ ਫੜਦੇ ਸਨ ਲੋਕਾਂ ਕੋਲ, ਉਹ ਹੁਣ ਕੰਮ ਖਤਮ ਹੋ ਗਿਆ। ਉੱਥੇ UK ਗਏ, ਉਹਦੇ ਕੋਲ ਸ਼ਾਪਿੰਗ ਕਰ ਲਈ, ਉਹਦੇ ਕੋਲ ਰਹਿ ਲਿਆ। ਇੱਕ ਬੰਦੇ ਦੇ ਘਰ ਗਏ, ਉੱਥੋਂ ਅੰਬਾਂ ਦੀ ਪੇਟੀ ਚੁੱਕ ਕੇ ਤੁਰ ਪਏ। ਉਹ ਬੱਟ ਸਾਹਿਬ ਨੇ, ਮੇਰਾ ਖਿਆਲ ਮਾਨਚੈਸਟਰ ਦੇ ਵਿੱਚ, ਅਗਰ ਮੈਂ ਗਲਤ ਨਹੀਂ। ਉਹਨਾਂ ਕੋਲ ਗਏ ਅਤੇ ਉੱਥੋਂ ਅੰਬਾਂ ਦੀ ਪੇਟੀ ਚੁੱਕ ਕੇ ਤੁਰ ਪਏ। ਇਹ ਨਹੀਂ ਕਿ ਉਹਨਾਂ ਡੱਕਿਆ, ਲੇਕਿਨ ਉੱਥੇ ਲੋਕੀ, ਜਦੋਂ ਮੈਂ UK ਗਿਆ ਤਾਂ ਉਹਨਾਂ ਦੱਸਿਆ ਵੀ ਕੋਈ ਸ਼ੈ ਨਹੀਂ ਛੱਡਦਾ, ਜਿਹੜੀ ਸ਼ੈ ਸਾਹਮਣੇ ਆ ਜਾਏ ਚੁੱਕ ਕੇ ਲੈ ਜਾਂਦਾ ਮਰਵਤ, ਕੋਈ ਸ਼ੈ ਛੱਡਦਾ ਹੀ ਨਹੀਂ ਕਿਸੇ ਬੰਦੇ ਦੇ ਕੋਲ। ਬਹਰਹਾਲ
ਮੁਖਤਸਰ ਇਹ ਕਿ ਉਹਨਾਂ ਹੁਣ ਨਵਾਂ ਇਲਜ਼ਾਮ ਇਹ ਲਾਇਆ ਹੈ, ਅੱਗੇ ਵੀ ਇਲਜ਼ਾਮ ਲਾਉਂਦੇ ਰਹਿੰਦੇ ਨੇ, ਹੁਣ ਨਵਾਂ ਜਿਹੜਾ ਲਾਇਆ ਉਹ ਬੜਾ ਮਜ਼ਕਾ ਖੇਜ਼ ਹੈ। ਉਹ ਇਹ ਹੈ ਕਿ ਕਰਤਾਰਪੁਰ ਸਾਹਿਬ ਜਿਸ ਵੇਲੇ ਹੋ ਰਿਹਾ ਸੀ ਆਪਣਾ ਇਫਤਤਾਹ ਗੁਰਦੁਆਰੇ ਦਾ, ਅਤੇ ਉੱਥੇ ਇਮਰਾਨ ਖਾਨ ਸਾਹਿਬ ਗਏ ਅਤੇ ਉਹਨਾਂ ਨੇ ਇੱਕ ਲੋਟਾ ਇਮਰਾਨ ਖਾਨ ਸਾਹਿਬ ਨੂੰ ਤੋਹਫੇ 'ਚ ਦਿੱਤਾ। ਉਹ ਲੱਖ ਦੀ ਲਾਨਤ ਹੈ ਮਰਵਤ ਤੇਰੀ ਸੋਚ 'ਤੇ, ਮਤਲਬ ਕਰਤਾਰਪੁਰ ਸਾਹਿਬ ਜਿਹੜਾ ਹੈ ਉਹ ਉਹਨਾਂ ਨੇ ਲੋਟਾ ਦੇਣਾ ਤੋਹਫੇ ਦੇ ਵਿੱਚ, ਮਤਲਬ ਬੰਦਾ ਬੇਹਯਾ ਹੋਵੇ। ਜੋ ਮਰਵਤ ਸਾਹਿਬ ਆਪ ਨੇ, ਉਹਨਾਂ ਨੂੰ ਹਰ ਸ਼ੈ ਆਪ ਲੋਟੇ ਨੇ, ਉਹਨਾਂ ਨੂੰ ਹਰ ਸ਼ੈ ਹੀ ਲੋਟਾ ਲੱਗਦੀ। ਉਹ ਬਈ ਅਗਰ ਦੇਣਾ ਉਹਨਾਂ ਨੇ ਜ਼ਿਆਦਾਤਰ ਕੀ ਦਿੰਦੇ ਨੇ, ਅਗਰ ਤੁਸੀਂ ਕਿਤੇ ਜਾਓ ਗੁਰਦੁਆਰੇ ਦੇ ਵਿੱਚ ਅਤੇ ਉੱਥੇ ਕੀ ਤੋਹਫੇ 'ਚ ਤੁਹਾਨੂੰ ਦਿੰਦੇ ਨੇ ਜ਼ਿਆਦਾਤਰ, ਜਾਂ ਤਾਂ ਉਹ ਜਿਹੜਾ ਗੋਲਡਨ ਟੈਂਪਲ ਹੈ ਉਹਦਾ ਉਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ ਉਹਦਾ ਉਹ ਮਾਡਲ ਦਿੰਦੇ ਨੇ, ਔਰ ਬੜਾ ਖੂਬਸੂਰਤ ਮਾਡਲ ਬਣਿਆ ਹੁੰਦਾ, ਜਾਂ ਕਿਰਪਾਨ ਦਿੰਦੇ ਨੇ, ਜਾਂ ਪਗੜੀ ਦਿੰਦੇ ਨੇ। ਮਤਲਬ ਇੱਕ ਦਲੇਰ ਕੌਮ ਹੈ ਸਿੱਖਾਂ ਦੀ, ਉਹ ਲੋਟੇ ਥੋੜ੍ਹੀ ਦਿੰਦੇ ਨੇ। ਔਰ ਅੱਗੋਂ ਬੰਦਾ ਤਾਂ ਵੇਖੋ ਜਿਹੜਾ ਇਮਰਾਨ ਖਾਨ ਹੈ ਉਹਨੂੰ ਕਿਸੇ ਨੇ ਲੋਟੇ ਦਾ ਤੋਹਫਾ ਦੇਣਾ, ਕੋਈ ਹਯਾ ਨੂੰ ਹੱਥ ਮਾਰੋ ਮਰਵਤ ਸਾਹਿਬ। ਅੱਗੋਂ ਮਰਵਤ ਸਾਹਿਬ ਨੇ ਸਟੋਰੀ ਬਣਾਈ ਕਿ ਉਹ ਲੋਟਾ ਜਿਹੜਾ ਉਹ ਸ਼ਹਬਾਜ਼ ਗਿੱਲ ਸਾਹਿਬ ਲੈ ਗਏ, ਅਤੇ ਉਹ ਇਨਕੁਆਇਰੀ ਹੋਈ ਅਤੇ ਪਤਾ ਲੱਗਾ ਵੀ ਲੋਟਾ ਸ਼ਹਬਾਜ਼ ਗਿੱਲ ਸਾਹਿਬ ਨੇ ਚੋਰੀ ਕਰ ਲਿਆ। ਅੱਛਾ ਬਈ, ਉਹ ਮੈਂ ਲੋਟੇ ਨਾਲ ਤੁਹਾਡਾ ਸਤੰਜਾ ਕਰਵਾਉਣਾ ਹੋਏਗਾ ਮਾਜ਼ਰਤ ਦੇ ਨਾਲ, ਜਿਹੜਾ ਤੁਸੀਂ ਕਰਦੇ ਨਹੀਂ, ਜਿਹੜਾ ਮੈਂ ਲੈ ਗਿਆ ਸੀ। ਮਤਲਬ ਜੋ ਐਸਾ ਕੋਈ ਮੈਂ ਆਖਾਂਗਾ ਵੀ ਵਿਜ ਹੈ। ਕਈ ਵਾਰੀ ਭੈੜਾ ਵੇਲਾ ਹੁੰਦਾ ਬੰਦੇ ਦਾ, ਤੁਰੇ ਜਾਂਦਿਆਂ ਬੰਦੇ ਨੂੰ ਕੁੱਤਾ ਵੱਢ ਜਾਂਦਾ ਹੈ। ਮਤਲਬ ਬੰਦਾ ਸੜਕ 'ਤੇ ਤੁਰਿਆ ਜਾਣ ਡਿਆ ਹੁੰਦਾ, ਉਹਨੂੰ ਕੁੱਤਾ ਪੈ ਜਾਂਦਾ ਹੈ। ਇਹ ਸਾਡੇ ਨਾਲ ਵੀ, ਮੈਂ ਕਿਸੇ ਨੂੰ ਕੁੱਤਾ ਨਹੀਂ ਕਹਿਣ ਡਿਆ, ਨਾ ਮੈਂ ਕਹਿਣਾ ਚਾਹੁੰਦਾ, ਲੇਕਿਨ ਮੈਂ ਆਨਾ ਵੀ ਮਰਵਤ ਸਾਹਿਬ ਦੀ ਵੀ ਹਾਲਤ ਇਹੀ ਹੈ ਵੀ ਇਹ ਵੀ ਫੱਟੇ 'ਤੇ ਬੈਠੇ ਰਹਿੰਦੇ ਨੇ, ਜਾਂ ਫੱਟੇ ਦੇ ਥੱਲੇ ਜਾਂ ਉੱਤੇ, ਪਰ ਪਤਾ ਨਹੀਂ ਲੱਗਦੇ। ਕਈ ਬੰਦੇ ਐ ਨੇ ਨਾ, ਕਿ ਕਈ ਬੰਦੇ ਕਹਿ ਦਿੱਤਾ, ਕਈ ਕੁੱਤੇ ਹੁੰਦੇ ਨੇ ਉਹ ਪਹਿਲਾਂ ਭੌਂਕਦੇ ਨੇ ਫਿਰ ਪੈਂਦੇ ਨੇ। ਮਰਵਤ ਸਾਹਿਬ ਸਿੱਧੇ ਹੀ ਦੰਦ ਕੱਢਦੇ ਨੇ, ਪਹਿਲਾਂ ਆਵਾਜ਼ ਨਹੀਂ ਕੱਢਦੇ। ਉਹਨਾਂ ਨੇ ਹੁਣ ਨਵਾਂ ਸ਼ੁਸ਼ਾ, ਪਹਿਲਾਂ ਆਉਂਦੇ ਸਨ ਵੀ ਉਹ 2 ਫੋਨ ਲੈ ਗਏ ਗਿੱਲ ਸਾਹਿਬ, ਉਹ ਨਹੀਂ ਅੱਜ ਤੱਕ ਲੱਭਣ ਡਏ, ਅਤੇ ਉਹ ਜਾ ਕੇ ਜਨਰਲ ਫੈਜ਼ ਨੂੰ ਦੇ ਦਿੱਤੇ ਵੀ ਜੇ ਜਨਰਲ ਫੈਜ਼ ਨੂੰ ਦੇ ਦਿੱਤੇ ਅਤੇ ਹੁਣ ਜਨਰਲ ਫੈਜ਼ ਤੁਹਾਡੇ ਕੋਲ ਹੈ, ਹੁਣ ਤਾਂ ਫਿਰ ਫੋਨ ਬਰਾਮਦ ਹੋ ਜਾਣੇ ਚਾਹੀਦੇ ਨੇ। ਇਮਰਾਨ ਖਾਨ ਦੇ ਫੋਨਾਂ ਦੇ ਵਿੱਚੋਂ ਤਾਂ ਤੁਹਾਨੂੰ ਸਕਰੀਨਸ਼ਾਟ ਕੱਢ ਕੇ ਸ਼ੇਅਰ ਕਰਨੇ ਚਾਹੀਦੇ ਸਨ, ਜਿਹੜੇ ਸ਼ਹਬਾਜ਼ ਗਿੱਲ ਨੇ ਦੇ ਛੱਡੇ ਸਨ। ਅੱਛਾ ਖੈਰ, ਹੁਣ ਇਹ ਜਿਹੜਾ ਲੋਟਾ ਹੈ, ਆਉਂਦੇ ਨੇ ਕਿ ਇਹ ਸ਼ਹਬਾਜ਼ ਗਿੱਲ ਸਾਹਿਬ ਨੇ ਲੁਕਾ ਲਿਆ। ਬੁਸ਼ਰਾ ਬੀਬੀ ਨੂੰ ਅਤੇ ਇਮਰਾਨ ਖਾਨ ਨੂੰ ਉਹਨਾਂ ਨੇ ਤੋਹਫੇ 'ਚ ਦਿੱਤਾ ਸੀ। ਮਤਲਬ ਕਿ ਸਰਦਾਰ ਜਿਹੜੇ ਸਨ ਆਪਣੇ ਗੁਰਦੁਆਰਾ ਸਾਹਿਬ ਦੇ, ਉਹਨਾਂ ਨੂੰ ਤੋਹਫਾ ਲੋਟਾ ਹੀ ਸਮਝ ਆਇਆ ਦੇਣ ਦਾ, ਹੋਰ ਉਹਨਾਂ ਕੋਲ ਤੋਹਫਾ ਦੇਣ ਵਾਲਾ ਕੋਈ ਨਹੀਂ ਸੀ। ਅਤੇ ਅੱਗੋਂ ਇਮਰਾਨ ਖਾਨ ਨੂੰ ਉਹਨਾਂ ਨੇ ਲੋਟੇ ਦਾ ਤੋਹਫਾ ਦੇਣਾ ਸੀ। ਮਤਲਬ ਮੈਂ ਹੁਣ ਕੀ ਆਖਾਂ ਤੁਹਾਨੂੰ ਮਰਵਤ ਸਾਹਿਬ, ਇਦੋਂ ਗਾਂ ਤੁਹਾਡੀ ਕੋਈ ਝਾੜ, ਮਤਲਬ ਲੇਕਿਨ ਤੁਸੀਂ ਉਹ ਬੇਸ਼ਰਮ ਹੋ, ਤੁਹਾਨੂੰ ਕਿਹੜਾ ਮੇਰਾ ਮਤਲਬ ਅਹਿਸਾਸ ਹੋਣਾ, ਜਿਹੜੀ ਗੱਲ ਮੂੰਹ 'ਚ ਆਉਂਦੀ ਹੈ ਉਹ ਬਕਵਾਸ ਕਰ ਦੇਣੀ ਹੈ, ਮਤਲਬ ਪੈ ਜਾਣਾ ਫੱਟੇ ਤੋਂ ਨਿਕਲ ਕੇ ਜਿਹੜਾ ਵੀ ਬੰਦਾ ਆ ਜਾਏ। ਚਲੋ ਖੈਰ, ਮੁਖਤਸਰ ਅਸੀਂ ਇਹਦੇ 'ਤੇ ਇੰਨੀ ਗੱਲ ਹੀ ਕਰਦੇ, ਅੱਗੇ ਤੁਰਨੇ। ਅੱਗੇ ਫਵਾਦ ਚੌਧਰੀ ਸਾਹਿਬ ਆਉਂਦੇ ਨੇ ਵੀ ਸ਼ਰਾਬਾਂ ਖੋਲ੍ਹ ਦਿਓ, ਡੱਟ ਖੋਲ੍ਹ ਦਿਓ ਬੋਤਲਾਂ ਦੇ। ਉਹ ਕਹਿੰਦੇ ਨੇ ਕਿ ਪਾਕਿਸਤਾਨ ਦੇ ਵਿੱਚ ਬਾਰਸ ਖੋਲ੍ਹ ਦਿਓ, ਸ਼ਰਾਬਖਾਨੇ ਖੋਲ੍ਹ ਦਿਓ, ਇਜਾਜ਼ਤ ਹੋਣੀ ਚਾਹੀਦੀ, ਜਿਹੜਾ ਜਿੰਨੀ ਪੀਵੇ, ਜਿੰਨੇ ਨਾ ਪੀਣੀ ਹੋਵੇ ਓਨੀ ਪੀਵੇ। ਅੱਛਾ, ਅੱਜ ਕੱਲ੍ਹ ਮੌਲਵੀ ਐਵੇਂ ਹੀ ਘਬਰਾਏ ਨੇ। ਪੁਰਾਣਾ ਵੇਲਾ ਹੁੰਦਾ, ਫਵਾਦ ਚੌਧਰੀ ਸਾਹਿਬ ਨੇ ਇਹ ਗੱਲ ਕੀਤੀ ਹੁੰਦੀ ਅਤੇ ਮੌਲਵੀਆਂ ਨੇ ਜਨਾਬ ਚੜ੍ਹ ਜਾਣਾ ਸੀ, ਮੌਲਵੀਆਂ ਨੇ ਕਰ ਚੜ੍ਹਾਈ ਦੇਣੀ ਸੀ। ਮੇਰਾ ਮਤਲਬ ਫੱਟੀਆਂ ਖੇਡ ਦੇਣੀਆਂ ਸਨ ਮੌਲਵੀਆਂ ਨੇ ਉੱਠ ਕੇ, ਸਾਡੇ ਸੱਜਣਾ ਨੇ, ਕਿ ਜਨਾਬ ਇਸਲਾਮ ਖਤਰੇ 'ਚ ਪਾਤਾ ਹੈ ਗੱਲ ਕਰਕੇ। ਉਹ ਜਦੋਂ ਦਾ ਹੋਇਆ ਤਾਂ ਮੁਰੀਦ ਕੇ 'ਚ ਜ਼ੁਲਮ ਹੈ, ਮੈਂ ਤਾਂ ਉਹਦੇ ਖਿਲਾਫ ਬੋਲਦਾ। ਉੱਥੇ ਜਿਵੇਂ ਲਾਸ਼ਾਂ ਸੁੱਟੀਆਂ ਗਈਆਂ ਨੇ, ਜੋ ਕੁਛ ਕੀਤਾ ਗਿਆ, PTI ਤੇ ਲਾਸ਼ਾਂ ਚੁੱਕ ਕੇ, PTI ਮਾਰ ਖਾ ਕੇ, ਨੰਗਿਆਂ ਹੋ ਕੇ, ਨਾਜ਼ੁਕ ਅਜ਼ਾ ਦੇ ਉੱਤੇ ਵਜ਼ਨ ਲਟਕਵਾ ਕੇ, ਸਭ ਕੁਝ PTI ਫਿਰ ਵੀ ਖਲੋਤੀ ਰਹੀ। PTI ਦੇ ਲੋਕ ਵੀ ਖਲੋਤੇ ਰਹੇ, ਕੁਝ ਨਾ ਕੁਝ, ਚਲੋ ਉਹਨੇ ਨਹੀਂ ਖਲੋਤੇ ਰਹੇ ਜਿੰਨਾ ਤੁਸੀਂ ਸਮਝਦੇ ਹੋ ਖਲੋਣਾ ਚਾਹੀਦਾ ਸੀ। ਮਾੜਾ ਚੰਗਾ ਆਟਾ ਦਲੀਆ ਕਰਦੇ ਨੇ। ਇਹ ਇੱਕੋ ਵਾਰੀ ਝਾਂਬਾ ਫਿਰਿਆ ਔਰ ਬੜਾ ਬੁਰਾ ਫਿਰਿਆ ਔਰ ਗਲਤ ਫਿਰਿਆ। ਮੈਂ ਉਹਦੀ ਕੋਈ ਤਹਿਕੀਰ ਨਹੀਂ ਕਰ ਰਿਹਾ, ਉਹ ਬੜੀ ਕੁਰਬਾਨੀ ਹੈ, ਲੋਕੀ ਸ਼ਹੀਦ ਹੋਏ ਨੇ ਉੱਥੇ ਔਰ ਬੜਾ ਜ਼ੁਲਮ ਕੀਤਾ ਗਿਆ। ਲੇਕਿਨ ਉਸ ਤੋਂ ਬਾਅਦ ਮੌਲਵੀ ਹੁਣ ਕੋਈ ਇਹੋ ਜਿਹੀਆਂ ਗੱਲਾਂ ਜਿਨ੍ਹਾਂ 'ਤੇ ਹਮੇਸ਼ਾ ਰੜਕਦੇ ਸਨ, ਹੁਣ ਉੱਥੇ ਵੀ ਨਹੀਂ ਰੜਕਦੇ। ਮਸਲਾ ਇੱਕ ਹੋਰ ਤਸਵੀਰ ਹੈ, ਵੇਖੋ, ਕੋਈ ਮੈਂ ਮਜ਼ਹਬੀ ਗੱਲ ਨਹੀਂ ਇਹਦੇ 'ਤੇ ਕਰ ਰਿਹਾ, ਲੇਕਿਨ ਜਦੋਂ ਵੀ ਗੁਰਦੁਆਰੇ ਜਾਈਏ ਨਾ, ਉਹ ਆਉਂਦੇ ਨੇ ਜੀ ਸਿਰ ਢੱਕੋ। ਸਾਡੇ ਜਿਹੜੇ ਮਜ਼ਹਬੀ ਜਗ੍ਹਾ ਹੈ ਨਾ, ਉਹਦੀ ਰਿਕੁਆਇਰਮੈਂਟ ਹੈ ਕਿ ਤੁਸੀਂ ਸਿਰ ਢੱਕੋ, ਔਰ ਢੱਕਣਾ ਚਾਹੀਦਾ, ਉਹਨਾਂ ਦਾ ਮਜ਼ਹਬ ਹੈ, ਅਸੀਂ ਜਾਣਾ ਹੈ ਅਤੇ ਇਹਤਰਾਮ ਦੇਣਾ। ਗੁਰਦੁਆਰੇ 'ਚ ਤੁਸੀਂ ਫਿਲਮ ਦੇ ਵਿੱਚ ਵੀ ਸੀਨ ਵੇਖੋਗੇ, ਭਾਵੇਂ ਕੋਈ ਹਿੰਦੂ ਮਜ਼ਹਬ ਤੋਂ ਹੋਵੇ, ਮੁਸਲਮਾਨ ਤੋਂ ਹੋਵੇ, ਫਿਲਮ 'ਚ ਵੀ ਜਦੋਂ ਵਿਖਾਉਂਦੇ ਨੇ ਅਤੇ ਉੱਥੇ ਸਿਰ ਢੱਕ ਕੇ ਵੜਦੇ ਨੇ। ਗੁਰਦੁਆਰਾ ਜਿਹੜੇ 'ਤੇ ਵੀ ਜਾਓਗੇ ਉੱਥੇ ਬਾਹਰ ਕੱਪੜੇ ਪਏ ਹੁੰਦੇ ਨੇ, ਕੋਈ ਕੱਪੜਾ ਤੁਸੀਂ ਲੈ ਕੇ ਨਹੀਂ ਜਾਣਾ। ਹਰ ਗੁਰਦੁਆਰੇ ਦੇ ਵਿੱਚ ਕੱਪੜੇ ਪਏ ਨੇ ਜਿਹੜੇ ਤੁਹਾਨੂੰ ਸਿਰ ਢੱਕਣ ਲਈ ਤੁਹਾਡੇ ਇਸਤੇਮਾਲ ਹੁੰਦੇ ਨੇ, ਔਰ ਉਹ ਤੁਸੀਂ ਢੱਕ ਕੇ ਨਾ ਜਾਓ ਤਾਂ ਬੜਾ ਮਾਯੂਬ ਸਮਝਦੇ ਨੇ ਔਰ ਬੁਰਾ ਸਮਝਦੇ ਨੇ। ਬੁਰਾ ਕੀ, ਤੁਸੀਂ ਤੋਹੀਨ ਕਰਦੇ ਹੋ ਉਹਨਾਂ ਦੀ ਮਜ਼ਹਬੀ ਇੱਕ ਮਕਾਮ ਦੀ, ਅਤੇ ਨਹੀਂ ਕਰਨੀ ਚਾਹੀਦੀ। ਜਾਂ ਤਾਂ ਜਾਓ ਨਾ, ਇਹ ਜਾਓ ਅਤੇ ਇਹਤਰਾਮ ਕਰੋ। ਇਹ ਸਾਡੇ ਮਜ਼ਹਬ ਦੀ ਵੀ ਸਾਨੂੰ ਇਹੀ ਤਲਕੀਨ। ਇਸੇ ਤਰੀਕੇ ਨਾਲ ਦੁਨੀਆ ਦੇ ਕਿਸੇ ਵੀ ਚਰਚ ਦੇ ਵਿੱਚ ਜਾਂਦੇ, ਉੱਥੇ ਵੀ ਕੋਡ ਆਫ ਕੰਡਕਟ ਹੈ। ਮਤਲਬ ਤੁਹਾਨੂੰ ਪਤਾ ਵੈਸਟ ਦੇ ਵਿੱਚ ਲੋਕ ਘੱਟ ਕੱਪੜੇ ਵੀ ਪਾ ਲੈਂਦੇ ਨੇ, ਲੇਕਿਨ ਉਹ ਚਰਚ ਦੇ ਵਿੱਚ ਜਦੋਂ ਜਾਣਾ ਚਰਚ ਤੁਸੀਂ, ਅਤੇ ਉਹਦੇ ਜਿਹੜੇ ਆਦਾਬ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਣਾ। ਇਸੇ ਤਰੀਕੇ ਨਾਲ ਮਸਾਜਿਦ ਦੇ ਵੀ ਆਦਾਬ ਨੇ। ਮਸਾਜਿਦ ਦੇ ਵਿੱਚ ਅੰਗਰੇਜ਼ ਵੀ ਜਿਸ ਵੇਲੇ ਆਉਂਦੇ ਨੇ ਅਤੇ ਸਿਰ ਢੱਕ ਕੇ ਆਉਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਮਜ਼ਹਬ ਦੇ ਵਿੱਚ
ਇਸੇ ਤਰੀਕੇ ਨਾਲ ਉਹਦੀ ਜਿਹੜੀ ਹੈ ਉਹ ਤੁਸੀਂ ਕਹੋ ਕਿ ਇਹਤਰਾਮ ਹੈ। ਲੇਕਿਨ ਇਹ ASP ਸਾਹਿਬਾ ਪਹਿਲਾਂ ਵੀ ਇੱਕ ਮਸਜਿਦ 'ਚ ਬੈਠੇ ਸਨ ਇਸ ਤਰ੍ਹਾਂ ਸਿਰ ਨੰਗਾ ਕਰਕੇ। ਮੈਂ ਕੋਈ ਮਜ਼ਹਬੀ ਇਹਨਾਂ ਦੇ ਉੱਤੇ ਫਤਵਾ ਨਹੀਂ ਦਿੰਦਾ, ਰਿਕੁਐਸਟ ਹੀ ਕਰਦਾ ਇਹਨਾਂ ਦੇ ਕੋਲੋਂ। ਮੌਲਵੀਆਂ ਨੇ ਤਾਂ ਬੋਲਣਾ ਕੋਈ ਨਹੀਂ, ਅੱਜ ਕੱਲ੍ਹ ਸੁਸਰੀ ਤਰ੍ਹਾਂ ਸੁੱਤੇ ਨੇ, ਕਿ ਜਦੋਂ ਤੁਸੀਂ ਕਿਸੇ ਵੀ ਮਜ਼ਹਬੀ ਮੁਕਾਮ 'ਤੇ ਜਾਓ ASP ਸਾਹਿਬਾ, ਮੈਂ ਇਹ ਨਹੀਂ ਆਂਦਾ ਮਸਜਿਦ ਦੇ ਵਿੱਚ, ਮੈਂ ਆਉਂਦਾ ਗੁਰਦੁਆਰੇ ਜਾਓ, ਚਰਚ ਜਾਓ, ਤੁਸੀਂ ਸਿਨੇਗੋਗ ਜਾਓ, ਕਿਸੇ ਵੀ ਮਜ਼ਹਬੀ ਮੁਕਾਮ 'ਤੇ ਜਾਓ ਤਾਂ ਮਿਹਰਬਾਨੀ ਕਰਕੇ ਉਹਨਾਂ ਦੇ ਜਿਹੜੇ ਅਦਬੋ ਅਦਾਬ ਨੇ ਉਹਨਾਂ ਨੂੰ ਪੂਰਾ ਕਰੋ ਮਿਹਰਬਾਨੀ ਕਰਕੇ। ਇਹ ਕੋਈ ਇਹਦੇ ਵਿੱਚ ਵਡਿਆਈ ਨਹੀਂ, ਇਹ ਫੈਮਿਨਿਜ਼ਮ ਨਹੀਂ, ਔਰਤ ਕਾਰਡ ਨਾ ਕੱਢ ਲਿਓ ਹੁਣ ਤੁਸੀਂ ਤੇ ਆਸਮਾ ਸ਼ਰਾਜ਼ੀ ਸਾਹਿਬਾ। ਇਹ ਇੱਕ ਮਜ਼ਹਬ ਦਾ ਇਹਤਰਾਮ ਹੈ, ਔਰ ਮੈਂ ਸਿਰਫ ਇਸਲਾਮ ਵਾਸਤੇ ਨਹੀਂ ਕਹਿ ਰਿਹਾ, ਮੈਂ ਸਿਰਫ ਮਸਜਿਦ ਵਾਸਤੇ ਨਹੀਂ ਕਹਿ ਰਿਹਾ। ਮੈਂ ਤੁਹਾਡੇ ਅੱਗੇ ਗੁਜ਼ਾਰਿਸ਼ ਕੀਤੀ ਕਿ ਪਾਕਿਸਤਾਨ ਦੇ ਵਿੱਚ ਕ੍ਰਿਸਚੀਅਨ ਵੀ ਹਨ, ਅਗਰ ਤੁਸੀਂ ਚਰਚ ਜਾਂਦੇ ਹੋ ਉੱਥੇ ਉਹਨਾਂ ਦੇ ਜਿਹੜੇ ਆਦਾਬ ਨੇ ਉਹਨਾਂ ਨੂੰ ਪੂਰਾ ਕਰੋ। ਗੁਰਦੁਆਰੇ ਜਾਂਦੇ ਹੋ ਉੱਥੇ ਜਿਹੜੇ ਆਦਾਬ ਨੇ ਪੂਰੇ ਕਰੋ। ਸਿਨੇਗੋਗ ਜਾਂਦੇ ਹੋ ਉੱਥੇ ਜਿਹੜੇ ਆਦਾਬ ਨੇ ਉਹ ਪੂਰੇ ਕਰੋ। ਜਿਹੜੇ ਵੀ ਤੁਸੀਂ ਕਿਸੇ ਦੇ ਮਜ਼ਹਬੀ ਮੁਕਾਮ 'ਤੇ ਜਾਂਦੇ ਹੋ, ਜਾਂ ਤਾਂ ਉਹਨਾਂ ਨਾਲ ਬਾਹਰ ਗੱਲ ਕਰ ਲਓ, ਨਾ ਜਾਓ ਅੰਦਰ। ਜੇ ਜਾਂਦੇ ਹੋ ਤਾਂ ਥੋੜ੍ਹੀ ਜਿਹੀ ਮਿਹਰਬਾਨੀ ਕਰੋ, ਹੋਰ ਕੁਝ ਨਹੀਂ। ਟੋਪੀ ਪਾ ਲੈਂਦੇ ਤੁਸੀਂ, ਤੁਹਾਡੇ ਕੋਲ ਟੋਪੀ ਹੈ ਤੁਹਾਡੀ ਯੂਨੀਫਾਰਮ ਦੀ, ਉਹ ਯੂਨੀਫਾਰਮ ਪੂਰੀ ਤੁਹਾਡੀ ਟੋਪੀ ਪਾ ਕੇ ਹੁੰਦੀ, ਉਸ ਤੋਂ ਬਗੈਰ ਯੂਨੀਫਾਰਮ ਨਹੀਂ ਹੁੰਦਾ ਤੁਹਾਡਾ ਪੂਰਾ। ਤੁਸੀਂ ਆਪਣਾ ਪੂਰਾ ਯੂਨੀਫਾਰਮ ਹੀ ਪਾ ਲੈਂਦੇ, ਚਲੋ ਉਹ ਵੀ ਕੰਮ ਠੀਕ ਸੀ। ਅੱਛਾ ਜੀ, ਅੱਗੇ ਚੱਲਦੇ ਹਾਂ। ਅਗਲੀ ਖਬਰ ਜਿਹੜੀ ਹੈ ਉਹ ਰੈੱਡ ਜ਼ੋਨ ਦੇ ਵਿੱਚ ਸੂਰ ਦਾਖਲ ਹੋ ਗਏ ਨੇ। ਉੱਥੇ ਇਸਲਾਮਾਬਾਦ 'ਚ ਹੁੰਦੇ ਨੇ ਸਰਦੀਆਂ ਦੇ ਵਿੱਚ, ਵੈਸੇ ਪੱਕੇ ਹੀ ਹੁੰਦੇ ਨੇ ਉੱਥੇ, ਲੇਕਿਨ ਹੁਣ ਦਾਖਲ ਹੋਏ ਨੇ। ਕਿਹੜਾ ਅੱਜ ਪਹਿਲੇ ਦਿਨ ਹੋਏ ਨੇ, ਉੱਥੇ ਹੋਏ ਹੀ ਨੇ ਬੜੇ ਸਾਰੇ, ਇਹ ਕੋਈ ਐਸੀ ਨਵੀਂ ਖਬਰ ਨਹੀਂ ਹੈ। ਅੱਛਾ ਜੀ, ਮਿਜ਼ਾਨ ਬੈਂਕ ਦੇ ਬਾਰੇ ਇੱਕ ਸਕੈਂਡਲ ਆਇਆ। ਕਹਿ ਰਹੇ ਨੇ ਕਿ ਇੱਕ ਦਿਨ 'ਚ 7 ਅਰਬ ਦੀ ਦਿਹਾੜੀ ਲਾਈ ਗਈ ਹੈ। ਇਹ ਕਹਿ ਰਹੇ ਨੇ, ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਇਹ ਹੋ ਰਿਹਾ ਹੈ ਕਿ ਸਟੇਟ ਬੈਂਕ ਦੇ ਅਹਿਕਾਮਾਤ ਇਹ ਨੇ ਕਿ ਹਰ ਬੈਂਕ ਨੇ ਜ਼ਰੂਰੀ ਤੌਰ ਕਾਨੂੰਨ ਦੇ ਮੁਤਾਬਕ SMS ਅਲਰਟ ਜਾਰੀ ਕਰਨਾ ਹੈ ਜਿਸ ਵੇਲੇ ਟ੍ਰਾਂਜੈਕਸ਼ਨ ਕੋਈ ਤੁਹਾਡੇ ਅਕਾਊਂਟ 'ਚ ਹੋਣੀ ਹੈ, ਅਤੇ ਤੁਹਾਡੇ ਨੰਬਰ ਦੇ ਉੱਤੇ SMS ਜ਼ਰੂਰ ਆਉਣਾ ਹੈ। ਠੀਕ ਹੈ ਜੀ, ਇਹ ਜਿਹੜਾ ਆਪਣਾ ਸਟੇਟ ਬੈਂਕ ਹੈ ਇਹ ਉਹਦੀ ਰਿਕੁਆਇਰਮੈਂਟ ਹੈ। ਹੁਣ ਉਹ ਇਹ ਕਹਿੰਦੇ ਨੇ ਕਿ ਜਿਹੜਾ 31 ਲੱਖ ATM ਕਾਰਡ ਹੋਲਡਰਸ ਨੇ ਮਿਜ਼ਾਨ ਬੈਂਕ ਦੇ, ਉਹ ਕਹਿੰਦੇ ਨੇ ਕਿ ਉਹਨਾਂ ਨੇ ਆਟੋਮੈਟਿਕਲੀ ਇਹ ਜਿਹੜੇ 31 ਲੱਖ ਕਾਰਡ ਹੋਲਡਰਸ ਨੇ ਮਿਜ਼ਾਨ ਬੈਂਕ ਦੇ, ਇਹਨਾਂ ਦੇ ਪੈਸੇ ਵਧਾ ਦਿੱਤੇ ਨੇ, ਅਤੇ ਸਾਲ ਦੇ 2250 ਰੁਪਈਏ, ਇੱਕ ਸਾਲ ਦੇ 2250 ਰੁਪਈਏ ਉਹਨਾਂ ਦੇ ਕੋਲੋਂ ਚਾਰਜ ਕਰ ਰਹੇ ਨੇ ਉਹਨਾਂ ਨੂੰ ਸਿਰਫ SMS ਭੇਜਣ ਦਾ, ਜਿਹੜਾ ਸਟੇਟ ਬੈਂਕ ਦੇ ਕਾਨੂੰਨ ਦੇ ਮੁਤਾਬਕ ਇਹਨਾਂ ਨੇ ਆਪੇ ਭੇਜਣਾ ਹੀ ਭੇਜਣਾ ਸੀ। ਉਹ ਕਹਿੰਦੇ ਨੇ ਕਿ ਇਹ 7 ਅਰਬ ਰੁਪਇਆ ਸਾਲ ਦਾ ਬਣ ਰਿਹਾ, ਅਤੇ ਅਕੋਰਡਿੰਗ ਟੂ ਇਹ ਜਿਹੜੀ ਨਿਊਜ਼ ਸਟੋਰੀ ਹੈ ਕਿ ਮਿਜ਼ਾਨ ਬੈਂਕ ਨੇ ਚੁੱਪ ਕੀਤੇ ਹੀ 7 ਅਰਬ ਦੀ ਜਿਹੜੀ ਉਹ ਦਿਹਾੜੀ ਲਾ ਲਈ ਹੈ। ਅੱਲਾ ਹੀ ਖੈਰ, ਇੱਥੇ ਕਿਹੜਾ ਕੋਈ ਵੀ ਨਹੀਂ ਬਾਜ਼ ਆਉਣ ਡਿਆ, ਸਾਰੇ ਹੀ ਲੱਗੇ ਨੇ। ਮਤਲਬ ਕਿਸੇ ਨੂੰ ਕੋਈ ਫਿਕਰ ਹੀ ਕੋਈ ਨਹੀਂ ਹੈ ਵੀ ਕਿਹੜੇ ਕੰਮ ਨੂੰ ਅਸੀਂ ਪਏ ਹਾਂ। ਹਰ ਬੰਦਾ ਜਿੱਥੇ ਜਿੰਨਾ ਉਹਦਾ ਹਿਸਾਬ ਕਿਤਾਬ ਬਣਦਾ ਉਹਨੂੰ ਉਹ ਕਰਕੇ ਪੂਰੀ ਤਰ੍ਹਾਂ ਰਾਜ਼ੀ ਹੈ। ਅੱਛਾ ਜੀ, ਅੱਗੇ ਚੱਲਨੇ। ਅਗਲੀ ਖਬਰ ਇੱਕ ਸੋਸ਼ਲ ਮੀਡੀਆ ਦੇ ਉੱਤੇ ਪਾਕਿਸਤਾਨ ਦੇ ਵਿੱਚ ਅਨਫੋਰਚੂਨੇਟਲੀ ਇੱਕ ਸੈਕਸ ਟੇਪ ਆਈ, ਇੱਕ ਗੰਦੀ ਵੀਡੀਓ ਆਈ। ਉਹ ਜਿਹੜੀ ਸੈਕਸ ਟੇਪ ਆਈ ਉਹ ਕੋਈ ਅਮੈਰੀ ਨਾਮੀ ਨੌਜਵਾਨ ਸੀ, ਅਤੇ ਨਾਲ ਇੱਕ ਖਾਤੂਨ ਜਿਹਦਾ ਨਾਂ ਹੁਣ ਇਹ ਪਤਾ ਲੱਗਣ ਡਿਆ, ਅਸੀਂ ਤੇ ਉਹਦਾ ਨਾਂ ਨਹੀਂ ਸੀ ਲੈਣਾ, ਲੇਕਿਨ ਮੀਡੀਆ ਸਾਰੇ ਤੇ ਹੁਣ ਫੈਲਾ ਦਿੱਤਾ, ਉਸੇ ਤੇ ਅਸੀਂ ਗੱਲ ਕਰਨੀ ਹੈ। ਕਾਫ ਦੇ ਨਾਲ ਉਸ ਖਾਤੂਨ ਦਾ ਸ਼ੁਰੂ ਹੁੰਦਾ, ਮੀਡੀਆ ਨੇ ਤਾਂ ਖੈਰ ਲਿਖਿਆ, ਉਹ ਤੁਹਾਡੇ ਸਾਹਮਣੇ ਆ ਜਾਏਗਾ। ਉਹ ਜਿਹੜੀ ਚਲੋ ਅਸੀਂ ਉਹਨੂੰ ਨਾਂ ਲੈ ਦਿੰਦੇ, ਉਹਦੀ ਵਜ੍ਹਾ ਹੈ ਕਿ ਹੁਣ ਮੀਡੀਆ ਨੇ ਹਰ ਜਗ੍ਹਾ 'ਤੇ ਲੈ ਦਿੱਤਾ ਹੋਇਆ, ਵੀਡੀਓ ਚੱਲ ਗਈਆਂ ਨੇ, ਕੋਈ ਅਸੀਂ ਉਹਦਾ ਅਨੋਖਾ ਨਾਂ ਨਹੀਂ ਉਹਨਾਂ ਦਾ ਅਸੀਂ ਲੈ ਰਹੇ, ਕਾਇਨਾਤ ਗਾਲਬਨ ਉਹਨਾਂ ਦਾ ਨਾਂ ਹੈ। ਉਹ ਇੱਕ ਬੜੀ ਵਲਗਰ ਕਹਿ ਲਓ ਉਹਨੂੰ, ਇੱਕ ਬੜੀ ਐਕਸਟ੍ਰੀਮ ਕਿਸਮ ਦੀ ਉਹ ਸੈਕਸ ਟੇਪ ਕਹਿ ਲਓ, ਔਰ ਗ੍ਰਾਫਿਕ ਕਿਸਮ ਦੀ ਉਹ ਸੈਕਸ ਟੇਪ ਆਈ, ਔਰ ਉਹ ਫੈਲ ਗਈ ਹਰ ਜਗ੍ਹਾ 'ਤੇ। ਸਾਰੇ ਲੋਕਾਂ ਨੇ ਉਹਨੂੰ ਵੇਖਣਾ, ਉੱਤੇ ਕੌਮੈਂਟ ਕਰਨਾ, ਉੱਤੇ ਗਾਣੇ ਬਣਾ ਛੱਡੇ, ਅਤੇ ਪਤਾ ਨਹੀਂ ਕੀ ਕੁਛ, ਪਾਪੜ ਅਮੈਰੀ ਪਾਪੜ, ਅਤੇ ਪਤਾ ਨਹੀਂ ਕੀ ਕੁਛ ਉਹਦੇ 'ਤੇ ਕਰ ਛੱਡਿਆ ਉਸ ਸੈਕਸ ਟੇਪ ਦੀ ਵਜ੍ਹਾ ਤੋਂ। ਚਲੋ, ਇਹ ਇੱਕ ਮਾਸ਼ਰਾ ਤਮਾਸ਼ਬੀਨ ਹੁੰਦਾ ਹੈ। ਅੱਲਾ ਦੀ ਜ਼ਾਤ ਇਹ ਆਂਦੀ ਹੈ ਵੀ ਲੋਕਾਂ ਦੇ ਐਬ ਜਿਹੜੇ ਨੇ ਉਹਨਾਂ 'ਤੇ ਪਰਦਾ ਰੱਖੋ, ਲੇਕਿਨ ਚਲੋ ਮਾਸ਼ਰੇ ਦੀ ਗੱਲ ਹੈ, ਅਸੀਂ ਕੋਈ ਆਪ ਹਾਜੀ ਨਹੀਂ, ਅਸੀਂ ਵੀ ਸ਼ਾਇਦ ਇਹੋ ਜਿਹੀ ਕੰਮ ਸਾਰੇ ਲੋਕੀ ਕਰਨੇ, ਲੇਕਿਨ ਜਦੋਂ ਕਿਸੇ ਦਾ ਐਬ ਸਾਹਮਣੇ ਆ ਜਾਏ ਤਾਂ ਉਸ ਵੇਲੇ ਉਹਨੂੰ ਮੇਰਾ ਮਤਲਬ ਹੈ ਕਿ ਉਹਨੂੰ ਸਾਰੇ ਜਿਹੜੇ ਨੇ ਉਹ ਉੱਤੇ ਲੈ ਕੇ ਜਾਂਦੇ ਨੇ ਕਿ ਕੋਈ ਕਸਰ ਨਾ ਰਹਿ ਜਾਏ। ਖੈਰ, ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹ ਜਿਹੜੀ ਵੀਡੀਓ ਆਈ ਜਿਹਦੇ ਵਿੱਚ ਉਹ ਨੌਜਵਾਨ ਜਿਹਦਾ ਨਾਂ ਉਮੈਰ ਉਰਫ ਅਮੈਰੀ ਸੀ, ਅਤੇ ਉਹਦੇ ਨਾਂ 'ਤੇ ਪਾਪੜ ਅਤੇ ਪਤਾ ਨਹੀਂ ਕੀ ਕੁਛ ਬਣਾ ਛੱਡਿਆ, ਅਤੇ ਲਤੀਫੇ ਅਤੇ ਜੋਕਸ ਅਤੇ ਮੀਮਸ, ਅਤੇ ਉਹ ਵੀਡੀਓ ਫੈਲਾ ਦਿੱਤੀ, ਅਤੇ ਮੈਂ ਦੱਸਿਆ ਨਾ ਕਿ ਕੋਈ ਕਸਰ ਨਾ ਛੱਡੀ। ਚਲੋ, ਇਹਦੀ ਸਮਝ ਆਉਂਦੀ ਕਿ ਆਵਾਮ ਇੰਝ ਹੀ ਕਰਦੀ ਹੈ, ਲੇਕਿਨ ਇੱਕ ਚੀਜ਼ ਦੇਖ ਕੇ ਬੜੀ ਰੂਹ ਕੰਬ ਉੱਠੀ ਔਰ ਪਰੇਸ਼ਾਨੀ ਹੋਈ। ਇਹ ਕੋਈ ਖਾਤੂਨ ਨੇ, ਇਹਨਾਂ ਦਾ ਨਾਂ ਹੈ ਤਹਿਮੀਨਾ ਸ਼ੇਖ। ਇਹ ਕਿਹਾ ਜਾ ਰਿਹਾ ਮੁਬੈਨਾ ਤੌਰ 'ਤੇ ਕਿ ਇਹਨਾਂ ਦਾ ਨਾਂ ਤਹਿਮੀਨਾ ਸ਼ੇਖ ਹੈ, ਲੋਕ ਇਹ ਕਲੇਮ ਕਰ ਰਹੇ ਨੇ ਸੋਸ਼ਲ ਮੀਡੀਆ 'ਤੇ, ਔਰ ਲੋਕ ਇਹ ਵੀ ਕਲੇਮ ਕਰਦੇ ਨੇ ਕਿ ਸ਼ਾਇਦ ਇਹ ਬੋਲ TV ਵਾਸਤੇ ਕਿ ਪਤਾ ਨਹੀਂ ਕਿਹਦੇ ਵਾਸਤੇ ਕੰਮ ਕਰਦੇ ਨੇ, ਇਹ ਕਨਫਰਮ ਨਹੀਂ ਹੈ, ਲੇਕਿਨ ਇਹ ਕਿਸੇ ਚੈਨਲ 'ਤੇ ਕੰਮ ਕਰਦੇ ਨੇ। ਇਹਨਾਂ ਨੇ ਇਸ ਖਾਤੂਨ ਨੂੰ ਉਹਦੇ ਘਰ ਗਏ, ਇਹ ਤਹਿਮੀਨਾ ਸ਼ੇਖ ਸਾਹਿਬਾ ਸੋ ਕਾਲਡ ਜਿਨ੍ਹਾਂ ਦਾ ਨਾਂ ਹੈ, ਉਹਨਾਂ ਦੇ ਬੁੱਢੇ ਮਾਂ ਪਿਓ ਨੂੰ, ਉਹ ਪਹਿਲੇ ਹੀ ਬੜੀ ਗ੍ਰਾਫਿਕ ਵੀਡੀਓ ਹੈ, ਬਹੁਤ ਗ੍ਰਾਫਿਕ ਵੀਡੀਓ ਹੈ, ਮਤਲਬ ਸੈਕਸ ਟੇਪਸ ਹੁੰਦੀਆਂ ਨੇ ਲੇਕਿਨ ਉਹ ਬੜੀ ਹੀ ਗ੍ਰਾਫਿਕ ਔਰ ਵਲਗਰ ਵੀਡੀਓ ਹੈ। ਇਹਨਾਂ ਨੇ ਉਹਨਾਂ ਦੀ ਮਾਂ ਨੂੰ, ਬੁੱਢੀ ਨੂੰ ਔਰ ਵਾਲਦ ਨੂੰ ਦਾएं ਬਾएं ਬਾਇਆ, ਔਰ ਉਹਨਾਂ ਦੇ ਕੋਲੋਂ ਐਸੇ ਗੰਦੇ ਸਵਾਲਾਤ ਕੀਤੇ
ਔਰ ਜਿਸ ਤਰ੍ਹਾਂ ਉਹ ਕੋਈ ਕਿਸੇ ਥਾਣੇ ਦਾ ਪੈਂਖੜ ਜਿਹਾ ਕੋਈ ਹਵਾਲਦਾਰ ਜਾਂ ਸਬ ਇੰਸਪੈਕਟਰ ਨਾ ਕਰ ਰਿਹਾ ਹੋਵੇ ਕਿ ਇਹ ਸਾਰਾ ਜਿਹੜਾ ਕਾਰਨਾਮਾ ਸੀ ਇਹ ਤੁਸੀਂ ਕਿੱਦਾਂ ਕੀਤਾ, ਕਿਹੜੇ ਕਮਰੇ 'ਚ ਕੀਤਾ, ਕਿੰਨੀ ਵਾਰੀ ਕੀਤਾ, ਕਿੰਨੇ ਕੀ ਕੀਤਾ, ਮੋਬਾਈਲ ਫੋਨ ਕਿੰਨੇ ਪੜੇ। ਮਤਲਬ ਇਸ ਖਾਤੂਨ ਦਾ ਵੱਸ ਨਹੀਂ ਸੀ ਚੱਲ ਰਿਹਾ ਕਿ ਉਹ ਸਾਹਮਣੇ ਬੈਠੀ ਖਾਤੂਨ ਦੇ ਕੱਪੜੇ ਲਾ ਦੇ ਤੇ ਉਹਨੂੰ ਕਵੇ ਫਿਰ ਮੈਨੂੰ ਸਭ ਕੁਝ ਕਰਕੇ ਵਿਖਾ। एक वीडियो है और बड़ी नाजेबा वीडियो है, वीडियो आपकी है और जो कुछ उस वीडियो में हो रहा है वो इसने कहा था या खुद आप कर रही थी? नहीं, यही कहता था मुझे। ये आपको करना चाहिए था। ये मोबाइल हाथ में पकड़ा था और बनाई इसी घर की छत पर कमरे में। ਜਿਹੜੇ ਬਜ਼ੁਰਗ ਵਾਲਿਦ ਨੇ ਉਹਨਾਂ ਦੇ ਉਹ ਸਿਰ ਥੱਲੇ ਕਰਕੇ ਤੇ ਉਸ ਵੀਡੀਓ ਕੈਮਰੇ 'ਚ ਬੈਠੇ, ਇੰਨੀ ਸ਼ਰਮ ਵੀ ਨਹੀਂ ਕਿ ਉਹਨਾਂ ਦੇ ਚਿਹਰੇ ਧੁੰਦਲੇ ਕਰਦੇ ਇਹ ਖਾਤੂਨ ਜਿਹੜੀ ਮਾਂ ਪਿਓ ਨੂੰ ਵੀ ਵਿਖਾ ਰਹੀ ਹੈ। ਉਸ ਖਾਤੂਨ ਨੇ ਚਲੋ ਆਪਣਾ ਚਿਹਰਾ ਢੱਕਿਆ, ਇਹਦਾ ਵੱਸ ਨਹੀਂ ਚੱਲਦਾ, ਵਰਨਾ ਇਹ ਕਵੇ ਵੀ ਤੂੰ ਆਪਣਾ ਜਿਹੜਾ ਨਕਾਬ ਹੈ ਨਾ ਇਹ ਵੀ ਉਤਾਰ ਮੂੰਹ ਤੋਂ। ਮਾਂ ਵੀ ਮੂੰਹ ਥੱਲੇ ਕਰਕੇ ਬੈਠੀ ਹੈ, ਪਿਓ ਵੀ ਮੂੰਹ ਥੱਲੇ ਕਰਕੇ ਬੈਠਾ ਹੈ ਤੇ ਉਹ ਇਹ ਮਾਂ ਪਿਓ ਦੇ ਸਾਹਮਣੇ ਐਸੀ ਗੰਦੀ ਘਟੀਆ ਇਨਵੈਸਟੀਗੇਸ਼ਨ ਤਹਿਮੀਨਾ ਸ਼ੇਖ ਸਾਹਿਬਾ ਕਰ ਰਹੇ ਨੇ ਕਿ ਮੈਂ ਇਹਨਾਂ ਦੇ ਉੱਤੇ ਲਾਨਤ ਹੀ ਭੇਜ ਸਕਦਾ, ਇਹੋ ਜੀ ਸਹਾਫਤ ਤੇ ਲਾਨਤ ਭੇਜ ਸਕਦਾ। ਚਲੋ ਤੁਸੀਂ ਪਹਿਲੀ ਗੱਲ ਤੇ ਤੁਹਾਨੂੰ ਇਹ ਵੀ ਕੋਈ ਹੱਕ ਨਹੀਂ ਦਿੰਦਾ ਕਿ ਉਸ ਖਾਤੂਨ ਨਾਲ ਵੀ ਤੁਸੀਂ ਇੰਜ ਕਰੋ। ਗਲਤੀ ਹਰ ਇਨਸਾਨ ਕਰਦਾ ਹੈ, ਇਨਸਾਨ ਗਲਤੀ ਦਾ ਪੁਤਲਾ ਹੈ ਸਾਰਿਆਂ ਦੇ ਕੋਲੋਂ। ਮੇਰੇ ਕੋਲੋਂ ਵੀ ਹੋਈ ਹੋਏਗੀ, ਤਹਿਮੀਨਾ ਸ਼ੇਖ ਸਾਹਿਬਾ ਕੋਲੋਂ ਵੀ ਗਲਤੀਆਂ ਜ਼ਿੰਦਗੀ 'ਚ ਹੋਈਆਂ ਹੋਣਗੀਆਂ, ਇਹ ਨਹੀਂ ਹੋਈ ਹੋਏਗੀ ਹੋਰ ਗਲਤੀਆਂ ਹੋਈਆਂ ਹੋਣਗੀਆਂ। ਹਰ ਤਰ੍ਹਾਂ ਦੇ ਗੁਨਾਹ ਤੇ ਇੱਕ ਛੋਟਾ ਜਿਹਾ ਕਿਸੇ ਦਾ ਦਿਲ ਦੁਖਾਣਾ ਵੀ ਗੁਨਾਹ ਹੈ, ਝੂਠ ਬੋਲਣਾ ਵੀ, ਤੇ ਵੱਡੇ ਗੁਨਾਹ ਵੀ ਨੇ, ਕਬੀਰਾ ਵੀ ਨੇ ਤੇ ਸਗੀਰਾ ਵੀ ਨੇ। ਹੋ ਸਕਦਾ ਤੁਸੀਂ ਸਗੀਰਾ ਕੀਤੇ ਹੋਣ, ਕਿਸੇ ਨੇ ਕਬੀਰਾ ਕੀਤੇ ਨੇ, ਕਿ ਤੁਸੀਂ ਕੌਣ ਹੋ ਕਿਸੇ ਨੂੰ ਇੰਜ ਜੱਜ ਕਰਨ ਵਾਲੇ ਔਰ ਨੰਗਿਆਂ ਕਰਨ ਵਾਲੇ ਮੀਡੀਆ ਦੇ ਉੱਤੇ? ਸਿਰਫ ਇਸ ਤੋਂ ਕਿ ਉਹ ਗਰੀਬ ਨੇ। ਇਹੀ ਕੰਮ ਕਿਸੇ ਅਮੀਰ ਨਾ ਹੁੰਦਾ ਤੇ ਉਹਨਾਂ ਨੇ ਜਨਾਬ ਤੁਹਾਡੀ ਖੁੰਬ ਠੱਪ ਕੇ ਰੱਖ ਦੇਣੀ ਸੀ, ਮਾਰ ਤੁਹਾਨੂੰ ਦੁੱਥੜੋ ਨਾ ਤਬਾਹੀ ਮਚਾ ਦੇਣੀ ਸੀ ਜੇ ਉਹਨਾਂ ਦੇ ਘਰ ਜਾ ਕੇ ਇਹੋ ਜਿਹੀ ਹਰਕਤ ਕਰਨ ਦੀ ਕੋਸ਼ਿਸ਼ ਕਰਦੇ। ਇਹ ਮਾੜੇ ਨੇ ਜਾ ਬੜੇ, ਉਹਨੇ ਪੜ੍ਹੇ ਲਿਖੇ ਘੱਟ ਹੋਣੇ ਨੇ, ਉਹਨਾਂ ਨੂੰ ਵਿਚਾਰਿਆਂ ਨੂੰ ਇਹ ਪਤਾ ਹੀ ਨਹੀਂ ਹੋਣਾ। ਉਹ ਸਮਝਦੇ ਹੋਣੇ ਨੇ ਵੀ ਜਿਵੇਂ ਪੁਲਿਸ ਕੋਲੋਂ ਉੱਥੇ ਡਰਦੇ ਨੇ ਨਾ ਲੋਕੀ, ਵੀ ਬਹਿ ਜਾਂਦੇ ਨੇ ਇਨਵੈਸਟੀਗੇਸ਼ਨ ਫੇਸ ਕਰਦੇ ਨੇ, ਜੋ ਪੁਲਿਸ ਵਾਲੇ ਕਹਿਣ ਉਹ ਚੁੱਪ ਕਰਕੇ ਮੰਨੀ ਜਾਂਦੇ ਨੇ ਕਿ ਸਾਨੂੰ ਫੜ ਕੇ ਅੰਦਰ ਦੇ ਦੇਣਗੇ। ਉਹ ਵਿਚਾਰੇ ਪੜ੍ਹੇ ਲਿਖੇ, ਤੁਹਾਨੂੰ ਕਈਆਂ ਨੂੰ ਮਾਯੂਬ ਲੱਗੇਗੀ ਮੇਰੀ ਗੱਲ, ਜਾਂ ਲੱਗੇਗਾ ਕਿ ਮੈਂ ਐਵੇਂ ਕਰਨ ਡਿਆ, ਲੇਕਿਨ ਯਕੀਨ ਕਰੋ ਜਿਹੜੇ ਮਾਂ ਪਿਓ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਸਾਡਾ ਇੱਥੇ ਬਹਿਣਾ ਬਣਦਾ ਜਾਂ ਨਹੀਂ ਬਣਦਾ। ਮਤਲਬ ਕਿ ਉਹਨਾਂ ਨੂੰ ਇਹ ਲੱਗਦਾ ਹੋਣਾ ਵੀ ਸਾਡੇ ਤੇ ਫਰਜ਼ ਹੈ ਇੱਥੇ ਬਹਿਣਾ, ਅਸੀਂ ਨਾ ਬੈਠੇ ਤੇ ਸਾਨੂੰ ਨੁਕਸਾਨ ਪਹੁੰਚਾ ਦੇਗੀ ਇਹ ਖਾਤੂਨ ਜਿਹੜੀ। ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ। ਇਹ ਜ਼ਿਆਦਾਤਰ ਪਿੰਡਾਂ ਵਾਲਿਆਂ ਨੂੰ ਦੱਸਾਂ ਵੀ ਜਦੋਂ ਇਸ ਤਰ੍ਹਾਂ ਕੋਈ ਇੰਟਰਵਿਊ ਲੈਣ ਆਉਂਦਾ ਤੇ ਤੁਸੀਂ ਅਗਰ ਨਹੀਂ ਦੇਣਾ ਚਾਹੁੰਦੇ ਇੰਟਰਵਿਊ ਤਾਂ ਨਾ ਦਿਓ। ਤੁਹਾਡੇ ਤੇ ਕੋਈ ਕਾਨੂੰਨੀ ਤੁਹਾਨੂੰ ਉਹਦਾ ਨੁਕਸਾਨ ਨਹੀਂ ਹੋਣਾ, ਤੁਹਾਡੇ ਤੇ ਕੋਈ ਪਰਚਾ ਨਹੀਂ ਹੋਣਾ, ਕੋਈ ਤੁਹਾਡੇ ਤੇ ਫਰਜ਼ ਨਹੀਂ ਹੁੰਦਾ ਕਿਸੇ ਦੇ ਨਾਲ ਤੁਸੀਂ ਇੰਟਰਵਿਊ ਜ਼ਰੂਰ ਕਰੋ। ਆਖੋ ਮੈਂ ਨਹੀਂ ਗੱਲ ਕਰਨੀ, ਅਗਲਾ ਆਖੀ ਜਾਵੇ ਤੁਹਾਡੇ ਅੱਗੇ ਕੈਮਰਾ ਕਰਕੇ, ਅੱਗੋਂ ਇਹ ਕਹੋ ਕਿ ਬੇਟਾ ਮੈਂ ਗੱਲ ਨਹੀਂ ਕਰਨੀ, ਬੇਟਾ ਮੈਂ ਗੱਲ ਨਹੀਂ ਕਰਨੀ, ਬਸ ਖਤਮ, ਔਰ ਉੱਥੋਂ ਉੱਠ ਕੇ ਚਲੇ ਜਾਓ। ਅਗਲਾ ਕੀ ਕਰ ਲੇਗਾ ਜ਼ਿਆਦਾ ਤੋਂ ਜ਼ਿਆਦਾ, ਬਜਾਏ ਇਸ ਦੇ ਕਿ ਇਹ ਸਭ ਕੁਝ। ਪਹਿਲਾਂ ਉਸ ਖਾਤੂਨ ਦੇ ਕੋਲੋਂ ਇੰਟਰਵਿਊ ਲਿਆ, ਗ੍ਰਾਫਿਕ ਡਿਟੇਲਸ ਪੁੱਛੀਆਂ ਕਿ ਤੂੰ ਕੀ ਕਰ ਰਹੀ ਸੀ ਉੱਥੇ, ਤੇ ਕਿਹੜੇ ਕਮਰੇ 'ਚ ਕਰ ਰਹੀ ਸੀ, ਤੇ ਕਿੰਨੀ ਵਾਰੀ ਕੀਤਾ, ਤੇ ਕਿਸ ਤਰ੍ਹਾਂ ਕੀਤਾ, ਤੇ ਤੂੰ ਉਹਦੇ ਵਿੱਚ ਆਪਣੇ ਭਰਾਵਾਂ ਦਾ ਜ਼ਿਕਰ ਕਰ ਰਹੀ ਸੀ, ਤੇ ਫਲਾਨਾ। ਮਤਲਬ ਕੋਈ ਕਸਰ ਛੱਡੀ ਨਹੀਂ ਮਾਂ ਪਿਓ ਦੇ ਸਾਹਮਣੇ। ਇਹਨਾਂ ਦੇ ਆਪਣੇ ਮਾਂ ਪਿਓ ਵੀ ਹੋਣਗੇ ਤਹਿਮੀਨਾ ਸ਼ੇਖ ਸਾਹਿਬਾ ਦੇ। ਇਹਨਾਂ ਨੂੰ ਕੋਈ ਸਮਝਾਏ ਕਿ ਅਗਰ ਕੋਈ ਗਲਤੀ ਕਰ ਲੈਂਦਾ ਹੈ ਤਾਂ ਤੁਸੀਂ ਰੱਬ ਨਾ ਬਣੋ, ਅੱਲਾ ਦੇ ਹਜ਼ੂਰ ਛੱਡ ਦਿਓ, ਜਾਂ ਪਾਕਿਸਤਾਨ 'ਚ ਕਾਨੂੰਨ ਹੈਗਾ ਉਹਨੂੰ ਪ੍ਰੋਸੀਕਿਊਟ ਕਰ ਲਓ, ਜਿਹੜਾ ਕਾਨੂੰਨ ਦੇ ਮੁਤਾਬਕ ਉਹਦਾ ਜੁਰਮ ਹੈ ਉਹਨੂੰ ਸਜ਼ਾ ਦੇ ਦੇਣਾ। ਲੇਕਿਨ ਇਹ ਤਹਿਕੀਰ ਕਰਨਾ, ਤੋਹੀਨ ਕਰਨਾ, ਕਿਸੇ ਦੇ ਮਾਂ ਪਿਓ ਨੂੰ ਨਾਲ ਬਹਾ ਕੇ ਉਹਦੀ ਤੋਹੀਨ ਕਰਨਾ ਬੜਾ ਹੀ ਸ਼ਰਮਨਾਕ ਕੰਮ ਹੈ। ਇਹਦੀ ਜਿੰਨੀ ਮੁਜ਼ੰਮਤ ਕੀਤੀ ਜਾਵੇ ਉਨੀ ਘੱਟ ਹੈ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।